ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਜਿਹੇ ਮਸਲੇ ਦੇ ਨਾਲ ਗੱਲਬਾਤ ਕਰਾਂਗੇ ਜਿਹੜਾ ਕਿ ਹੋ ਸਕਦਾ ਕਿ ਮੇਰੇ ਦਰਸ਼ਕਾਂ ਲਈ ਵੀ ਜੋ ਦਾ ਫੋਲਟ ਲਾਈਨਸ ਦੇਖਦੇ ਨੇ ਲਗਾਤਾਰ ਉਹਨਾਂ ਲਈ ਵੀ ਕੁਝ ਨਵਾਂ ਹੋਵੇ, ਪਰ ਬੜਾ ਅਹਿਮ ਮਸਲਾ ਆ। ਇਹ ਮਸਲਾ ਆਰਥਿਕਤਾ ਨਾਲ ਜੁੜਿਆ ਆ, ਪੈਸੇ ਨਾਲ ਜੁੜਿਆ ਆ, ਇਕਨੋਮੀ ਨਾਲ ਜੁੜਿਆ ਆ ਕਿ ਕਿਵੇਂ ਜਿਹੜੀ ਇਕਨੋਮੀ ਆ ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਅਸਰ ਕਰਦੀ ਆ ਤੇ ਕਿ ਸਾਨੂੰ ਇਹਦੇ ਬਾਰੇ ਸਹੀ ਜਾਣਕਾਰੀ, ਸਟੀਕ ਜਾਣਕਾਰੀ ਹੋਣੀ ਕਿੰਨੀ ਕੁ ਜ਼ਰੂਰੀ ਆ। ਤੇ ਜ਼ਿੰਦਗੀ ਦੇ ਵਿੱਚ ਇੱਕ ਗਲਤ ਫੈਸਲਾ ਵੀ ਇਸ ਜੇ ਅਸੀਂ ਕਹੀਏ ਇਸ ਏਰੀਏ ਦੇ ਨਾਲ ਜੁੜਿਆ ਅਸੀਂ ਲੈਨੇ ਆ ਤਾਂ ਉਹ ਸਾਰੀ ਜ਼ਿੰਦਗੀ ਸਾਡੀ ਜਿਹੜੀ ਆ ਪ੍ਰਭਾਵਿਤ ਕਰ ਸਕਦਾ। ਤਾਂ ਅੱਜ ਦਾ ਇਹ ਪ੍ਰੋਗਰਾਮ ਥੋੜਾ ਜਿਹਾ ਜਿਹੜਾ ਕੰਸਨਟ੍ਰੇਟਡ ਰਹਿਣਾ ਆ, ਉਹ ਰਹਿਣਾ ਆ ਅੰਟਾਰੀਓ ਦੇ ਬਜਟ ਦੇ ਉੱਤੇ, ਕਿਉਂਕਿ ਅੰਟਾਰੀਓ ਸਰਕਾਰ ਦੇ ਵੱਲੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਬਜਟ ਆ ਉਹ ਪੇਸ਼ ਕੀਤਾ ਗਿਆ ਹੈ ਆਪਣਾ 2026-27 ਦੇ ਲਈ। ਤੇ ਇਸ ਬਜਟ ਦੇ ਵਿੱਚ ਕਈ ਜਿਹੜੀਆਂ ਗੱਲਾਂ ਆ ਉਹ ਬੜੀਆਂ ਅਹਿਮ ਦੇਖਣ ਨੂੰ ਮਿਲੀਆਂ। ਜਿੱਥੇ ਸਰਕਾਰ ਨੇ ਸਮਾਲ ਬਿਜ਼ਨੈਸ ਤੇ ਟੈਕਸ ਦੇ ਵਿੱਚ ਵੀ ਛੋਟ ਦਿੱਤੀ ਆ, ਉੱਥੇ ਨਾਲ ਹੀ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜੇ ਲੋਕਾਂ ਦੀ ਇੱਥੇ ਇੱਕ ਬੜਾ ਕ੍ਰਾਈਸਿਸ ਫੇਸ ਕਰ ਰਹੇ ਨੇ ਲੋਕ ਅੰਟਾਰੀਓ ਦੇ ਵਿੱਚ ਹਾਊਸਿੰਗ ਅਫੋਰਡੇਬਿਲਟੀ ਦਾ, ਉਹਨੂੰ ਮੈਨੇਜ ਕਰਨ ਦੇ ਲਈ ਇੱਕ ਵੱਡੀ ਰਿਬੇਟ ਵੀ ਜਿਹੜੀ ਆ ਅਨਾਉਂਸ ਕੀਤੀ ਗਈ ਆ HST ਦੇ ਵਿੱਚ। ਤੇ ਇਸ ਤੋਂ ਇਲਾਵਾ ਵੀ ਜਿਹੜਾ ਇਹ ਬਜਟ ਆ ਉਹ ਬਜਟ ਦੀ ਜਿਹੜੀ ਸਟੇਟਮੈਂਟ ਆ ਗਵਰਨਮੈਂਟ ਦੀ, ਉਹ ਨਾਲ ਜਿਹੜੀ ਦੁਨੀਆ ਦੇ ਵਿੱਚ ਇਸ ਟਾਈਮ ਅਨਸਰਟੇਨਿਟੀ ਆ, ਜੀਓਪੋਲਿਟੀਕਲ ਕਲੈਸ਼ਿਸ ਵੱਧ ਰਹੇ ਆ, ਉਹਦੇ ਨਾਲ ਜੋੜ ਕੇ ਜਿਹੜੀ ਆ ਉਹ ਉਹਨਾਂ ਨੇ ਬੇਸਿਕਲੀ ਉਹਦਾ ਲੌਜੀਕ ਇਸ ਆਧਾਰ ਤੇ ਘੜਿਆ ਤੇ ਇਹਨੂੰ ਨਾਮ ਵੀ ਜਿਹੜਾ ਆ ਪ੍ਰੋਟੈਕਟ ਅੰਟਾਰੀਓ ਬਜਟ ਦਿੱਤਾ ਗਿਆ ਕਿ ਅੰਟਾਰੀਓ ਨੂੰ ਬਚਾਉਣ ਦਾ ਬਜਟ। ਤਾਂ ਇਸ ਬਜਟ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ ਸਰਦਾਰ ਸਾਗਰ ਸਿੰਘ ਗਿੱਲ, ਜੋ ਕਿ ਸੀਨੀਅਰ ਡਾਇਰੈਕਟਰ ਨੇ ਡਿਜੀਟਲ ਕਮਿਊਨੀਕੇਸ਼ਨ ਐਂਡ ਇਨੋਵੇਸ਼ਨ ਡਿਪਾਰਟਮੈਂਟ ਦੇ ਸਿਮਕੋਰ ਦੇ ਵਿੱਚ। ਸਿਮਕੋਰ ਜਿਹੜਾ ਆ ਉਹ ਜੁਆਇੰਟ ਵੈਂਚਰ ਆ TDRBC ਐਂਡ BMO ਦਾ। ਤਾਂ ਇਸ ਤੋਂ ਇਲਾਵਾ ਇੱਕ ਲੰਮਾ ਐਕਸਪੀਰੀਅੰਸ ਆ ਸਾਗਰ ਸਿੰਘ ਗਿੱਲ ਹੋਰਾਂ ਦਾ RBC ਦੇ ਨਾਲ ਇਨਵੈਸਟਮੈਂਟ ਮੈਨੇਜਮੈਂਟ ਦੇ ਵਿੱਚ ਕੰਮ ਕਰਨ ਦਾ। ਤਾਂ ਸਭ ਤੋਂ ਪਹਿਲਾਂ ਮੈਂ ਸਾਗਰ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵਿੱਚ। ਹਾਂਜੀ ਸਾਗਰ ਸਿੰਘ ਜੀ, ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਦੱਸਿਆ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਇਹ ਅੰਟਾਰੀਓ ਦੇ ਬਜਟ ਦੇ ਉੱਤੇ ਆਧਾਰਿਤ ਰਹਿਣੀ ਆ, ਪਰ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਚਾਹੁੰਦੇ ਆ ਕਰਨੀ ਕਿ ਕਿੰਨੀ ਇੰਪੋਰਟੈਂਸ ਹੁੰਦੀ ਆ ਇਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਪੈਸੇ ਨੂੰ ਮੈਨੇਜ ਕਰਨ ਦੀ, ਕਿ ਡਿਸੀਜਨਸ ਲੈਣ ਦੀ। ਤੇ ਉਹਦੇ ਲਈ ਇਹ ਜਾਣਕਾਰੀਆਂ ਕਿੰਨੀਆਂ ਅਹਿਮ ਹੁੰਦੀਆਂ ਨੇ ਕਿ ਬਜਟ ਕੀ ਆ ਰਿਹਾ, ਇਕਨੋਮੀ ਕਿੱਧਰ ਨੂੰ ਜਾ ਰਹੀ ਆ। ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਸਾਡੀ ਇੱਕ ਬੜੀ ਵੱਡੀ ਪੋਪੂਲੇਸ਼ਨ ਇੱਥੇ ਅੰਟਾਰੀਓ ਦੇ ਵਿੱਚ ਰਹਿੰਦੀ ਆ ਕਮਿਊਨਿਟੀ ਦੀ, ਤੇ ਹੁਣ ਜਿਹੜਾ ਬਜਟ ਆਇਆ ਉਹਦੀ ਜਿਹੜੀ ਸਟੇਟਮੈਂਟ ਆ ਓਵਰਆਲ, ਤਾਂ ਉਹ ਸਟੇਟਮੈਂਟ ਜਿਹੜੀ ਆ ਉਹ ਜੀਓਪੋਲਿਟੀਕਲ ਅਨਸਰਟੇਨਿਟੀ ਦੇ ਨਾਲ ਜੋੜ ਕੇ ਤੇ ਪ੍ਰੋਟੈਕਟ ਅੰਟਾਰੀਓ ਜਿਵੇਂ ਉਹਨੂੰ ਬਜਟ ਦਾ ਨਾਮ ਦਿੱਤਾ ਗਿਆ ਆ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਬਜਟ ਦੀ ਭਾਵਨਾ ਨੂੰ ਜਿਹੜਾ ਇਹ ਸਰਕਾਰ ਵੱਲੋਂ ਪੇਸ਼ ਕੀਤਾ ਗਿਆ? ਐਬਸੋਲੂਟਲੀ। ਸੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਤੁਸੀਂ ਬਹੁਤ ਸੋਹਣਾ ਮੁੱਦਾ ਪਹਿਲਾਂ ਵੀ ਚੁੱਕਿਆ ਕਿ ਇਹ ਇਕੱਲੇ ਬਜਟ ਦੀ ਗੱਲ ਨਹੀਂ, ਓਨਟਾਰੀਓ ਦੀ ਗੱਲ ਨਹੀਂ, ਇਹ ਇਕੱਲੇ ਪਰਿਵਾਰ ਦੀ ਗੱਲ ਹੈਗੀ ਹੈ। ਸੋ ਬੜਾ ਅਹਿਮ ਮੁੱਦਾ ਹੈ। ਮੈਂ ਗੁਰਬਾਣੀ ਚੋਂ ਇੱਕ ਲਾਈਨ ਲਊਂਗਾ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ। ਮਹਾਰਾਜ ਤਾਂ ਇਹਨੂੰ ਸਪਿਰਿਚੁਅਲ ਕੰਟੈਕਸਟ ਦੇ ਵਿੱਚ ਕਹਿੰਦੇ ਆ। ਇੱਥੇ ਜੇ ਅਸੀਂ ਇਹਨੂੰ ਦੇਖੀਏ ਤਾਂ ਇਹ ਇਸ ਵੇਲੇ ਜੀਓਪੋਲਿਟੀਕਲ ਔਰ ਆਰਥਿਕ ਪੱਧਰ ਤੇ ਵੀ ਸੇਮ ਹੀ ਗੱਲ ਚੱਲ ਰਹੀ ਹੈ। ਸੋ ਤੁਹਾਡਾ ਜਿਹੜਾ ਸਵਾਲ ਹੈਗਾ ਆ ਕਿ ਇਸ ਬਜਟ ਨੂੰ ਮੈਂ ਕਿੱਦਾਂ ਲੈਣਾ ਹੈ, ਸੋ ਐਗਜ਼ੈਕਟਲੀ ਜਿੱਦਾਂ ਤੁਸੀਂ ਕਿਹਾ, ਪ੍ਰੋਟੈਕਟਿਵ ਬਜਟ ਹੈਗਾ। ਐਂਡ ਪ੍ਰੋਟੈਕਟਿਵ ਬਜਟ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਲੌਂਗ ਟਰਮ ਦੇ ਵਿੱਚ ਕੁਝ ਇੱਦਾਂ ਦੀਆਂ ਨੀਤੀਆਂ ਅਸੀਂ ਬਣਾਈਆਂ ਹੁੰਦੀਆਂ ਜਿਹੜੀਆਂ ਸਾਨੂੰ ਐਕਸਪੋਜ਼ ਕਰ ਦਿੰਦੀਆਂ, ਸਾਡੇ ਕੋਲ ਕੋਈ ਬਫਰ ਨਹੀਂ ਹੁੰਦਾ। ਸੋ ਹੁਣ ਬਿਕੋਜ਼ ਓਨਟਾਰੀਓ ਦੀ ਰਿਲਾਇੰਸ ਬਹੁਤ ਰਹੀ ਹੈ ਇੱਕ ਬਹੁਤ ਕੰਸਨਟ੍ਰੇਟਿਡ ਇਕੋਨਮੀ ਦੇ ਉੱਤੇ, US ਇਕੋਨਮੀ ਦੇ ਉੱਤੇ ਬਹੁਤ ਕੰਸਨਟ੍ਰੇਟਿਡ ਰਿਲਾਇੰਸ ਰਹੀ ਹੈਗੀ ਹੈ, ਕੁਛ ਇੱਕ ਇੰਡਸਟਰੀਜ਼ ਦੇ ਉੱਤੇ ਬਹੁਤੀ ਰਿਲਾਇੰਸ ਰਹੀ ਹੈਗੀ ਹੈ। ਬਜਟ ਆਲਰੇਡੀ ਡੈਫਿਸਿਟ ਦੇ ਵਿੱਚ ਚੱਲ ਰਿਹਾ ਸੀਗਾ ਐਂਡ ਸਰਕਾਰਾਂ ਨੂੰ ਲੋੜ ਹੁੰਦੀ ਹੈ ਬੈਲੈਂਸ ਬਜਟ ਕਰਨ ਦੀ। ਸੋ ਦੇ ਆਰ ਇਨ ਅ ਬਾਈਂਡ, ਇੱਕ ਬਹੁਤ ਕੜਿੱਕੀ ਦੇ ਵਿੱਚ ਜਿੱਦਾਂ ਕਹਿ ਲਓ ਫਸੇ ਹੋਏ ਹੈਗੇ ਆ। ਜਿੱਦਾਂ ਟੈਰਿਫ ਦਾ ਪ੍ਰੈਸ਼ਰ ਪਿਆ ਹੈਗਾ ਉਹਦੇ ਨਾਲ ਪਹਿਲਾਂ ਹੀ ਕੰਮ ਥੋੜਾ ਜਿਹਾ ਟਾਈਟ ਹੋ ਗਿਆ ਸੀਗਾ ਇਕੋਨਮੀ ਦਾ। ਹੁਣ ਉੱਪਰੋਂ ਵਾਰ ਹੋ ਰਹੀ ਹੈ ਜਿਹੜੀ ਈਰਾਨ ਦੇ ਵਿੱਚ, ਉਹਦੇ ਨਾਲ ਉਹ ਜਿਹੜੀਆਂ ਕੀਮਤਾਂ ਹੋਰ ਸਾਰੇ ਪਾਸੇ ਵਧਣੀਆਂ ਹੈਗੀਆਂ, ਉਹਨਾਂ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਇਸ ਬਜਟ ਦੇ ਵਿੱਚ ਇੱਕ ਬਹੁਤ ਭਾਰੀ ਪੁਸ਼ ਦੇਣਾ ਪਿਆ ਹੈਗਾ ਰੀਅਲ ਏਸਟੇਟ ਵਾਲੇ ਪਾਸੇ ਨੂੰ,
ਅਗੇਨ ਇਟ ਇਜ਼ ਮੋਰ ਆਫ ਅ ਪ੍ਰੋਟੈਕਟਿਵ ਥਿੰਗ। ਸਟਰਕਚਰਲੀ ਕੁਛ ਨਹੀਂ ਬਦਲ ਰਹੇ ਹੈਗੇ, ਬਟ ਕਾਸਮੈਟਿਕਲੀ ਇਹ ਜਿਹੜੇ HST ਦੇ ਵਿੱਚ ਜਿੱਦਾਂ ਚੇਂਜ ਲਿਆਂਦਾ ਹੈਗਾ, ਇਹ ਇਦਾਂ ਹੈ ਕਿ ਜਿੱਦਾਂ ਡਿਸਕਾਊਂਟ ਆਫਰ ਦੇ ਰਹੀ ਹੈਗੀ ਹੈ ਸਰਕਾਰ, ਦੇ ਰਹੀ ਹੈਗੀ ਹੈ, ਐਂਡ ਉਹਦੇ ਨਾਲ ਇਹ ਚਾਹੁੰਦੇ ਹੈਗੇ ਕਿ ਜਿਹੜੀ ਪੈਂਟ ਅਪ ਡਿਮਾਂਡ ਪਈ ਹੋਈ ਹੈ ਉਹਨੂੰ ਯੂਜ਼ ਕਰ ਸਕੀਏ, ਔਰ ਪੂਰਾ ਦਾ ਪੂਰਾ ਜਿਹੜਾ ਰੀਅਲ ਐਸਟੇਟ ਦਾ ਜਿਹੜਾ ਕੀਤਾ ਹੈਗਾ ਉਹ ਪੂਰਾ ਬੈਠ ਹੀ ਨਾ ਜਾਵੇ। ਕਿਉਂਕਿ ਤੁਸੀਂ ਦੇਖੋਗੇ ਕਿ ਜਿਹੜਾ ਕੈਸ਼ ਫਲੋ ਦੇ ਵਿੱਚ ਡਿਸਪੋਜ਼ੇਬਲ ਇਨਕਮ ਜਿਹਨੂੰ ਅਸੀਂ ਕਹਿੰਦੇ ਆ, ਉਹ ਹੌਲੀ ਹੌਲੀ ਹੋਰ ਜ਼ਿਆਦਾ ਜਿਹੜੀਆਂ ਯੂਟਿਲਿਟੀਜ਼ ਹੋਈਆਂ, ਨੈਸੈਸਿਟੀਜ਼ ਹੋਈਆਂ, ਉਸ ਪਾਸੇ ਨੂੰ ਜਾਣ ਲੱਗ ਪੈਣੀਆਂ। ਸੋ ਜਿਹੜਾ ਕੈਸ਼ ਫਲੋ ਦਾ ਪ੍ਰੈਸ਼ਰ ਹੁੰਦਾ ਹੈ ਇੱਕ ਸਧਾਰਨ ਪਰਿਵਾਰ ਦੇ ਉੱਤੇ, ਉਹ ਜਦੋਂ ਵਧੂਗਾ ਤਾਂ ਇਨਵੈਸਟਮੈਂਟ ਰੀਅਲ ਐਸਟੇਟ ਵਾਲੀ ਜਿਹੜੀ ਹੈਗੀ ਹੈ, ਈਵਨ ਦੋ ਪੈਂਟ ਅਪ ਡਿਮਾਂਡ ਹੈਗੀ ਆ, ਉਹ ਪਿੱਛੇ ਚਲੇ ਜਾਣ ਦਾ ਖਤਰਾ ਹੈਗਾ, ਔਰ ਜਿੰਨੀ ਦੂਰ ਜਾਈ ਜਾਊਗੀ ਉਨਾ ਇਕਨੋਮੀ ਨੂੰ ਘਾਟਾ ਹੈ। ਇਸ ਲਈ ਇਹਨੂੰ ਪ੍ਰੋਟੈਕਟਿਵ ਬਜਟ ਲਿਆਉਣ ਦਾ ਇਹਨਾਂ ਨੂੰ ਲੋੜ ਸੀਗੀ, ਔਰ ਮੈਂ ਇਹ ਕਹੂੰਗਾ ਕਿ ਇਹਨਾਂ ਨੇ ਹਾਲ ਫਿਲਹਾਲ ਦੇ ਲਈ ਇਹ ਇੱਕ ਠੀਕ ਫਿਕਸ ਹੈਗਾ, ਬੜਾ ਰਿਐਕਟਿਵ ਬਜਟ ਹੈਗਾ। ਕੁਝ ਇਹਦੇ ਵਿੱਚ ਡੀਪਲੀ ਜਿਹਨੂੰ ਕਹਿ ਲਈਏ ਕਿ ਟਰਾਂਸਫਰਮੇਟਿਵ ਜਾਂ ਬਦਲਾਵ ਲਿਆਉਣ ਵਾਲਾ, ਇੱਕ ਨਵੀਂ ਰਾਹ ਦੇਣ ਵਾਲਾ ਇਕਨੋਮੀ ਨੂੰ, ਉਹ ਨਹੀਂ ਹੈਗਾ। ਬਿਲਕੁਲ ਆਪਣੇ ਦੇਸੀ ਭਾਸ਼ਾ ਜਿਹਨੂੰ ਡੰਗ ਟਪਾਊ ਜਿਵੇਂ ਕਹਿੰਦੇ ਆਪਾਂ ਵੀ ਡੰਗ ਟਪਾਉਣ ਵਾਲਾ ਕੰਮ ਜਿਹੜਾ ਆ ਡੱਗ ਫੋਰਡ ਹੋਰਾਂ ਨੇ ਕੀਤਾ ਹੈ, ਵੀ ਇੱਕ ਵਾਰ ਦੁਨੀਆ ਦੇਖੋ ਕਿੱਧਰ ਨੂੰ ਜਾਂਦੀ ਹੈ, ਵੀ ਆਪਾਂ ਆਪਣਾ ਬਚਾਅ ਕਰੀਏ, ਹੈ ਨਾ ਜੀ। ਤੇ ਇਹ ਹੁਣ ਬਚਾਅ ਦੇ ਵਿੱਚੋਂ, ਕਿਉਂਕਿ ਮੈਂ ਮਤਲਬ ਚਾਹੁੰਦਾ ਵੀ ਥੋੜੀ ਆਮ ਲੋਕਾਂ ਦੀ ਜਿਹੜੀ, ਕਿਉਂਕਿ ਕਈ ਵਾਰ ਨਾ ਜਦੋਂ ਇਕਨੋਮਿਕਲ ਆਸਪੈਕਟਸ ਤੋਂ ਗੱਲ ਕਰਦੇ ਆ ਤਾਂ ਆਮ ਲੋਕਾਂ ਨੂੰ ਸਮਝ ਨਹੀਂ ਲੱਗਦੀ ਆ, ਤੇ ਆਪਣੇ ਜਿਹੜੇ ਬੰਦੇ ਦੇਸੀ ਕਈ ਪੰਜਾਬ ਤੋਂ ਆਏ ਹਨਾ, ਵੀ ਉਹ ਸਮਝ ਸਕਣ ਵੀ ਹੁਣ ਪਿਛਲੇ ਸਮੇਂ 'ਚ ਭਾਜੀ ਹੋਇਆ ਕਿ ਆਪਣੇ ਬੰਦਿਆਂ ਨੇ ਰੀਅਲ ਅਸਟੇਟ 'ਚ ਬੜਾ ਇਨਵੈਸਟ ਕੀਤਾ, ਤੇ ਜਾਂ ਫਿਰ ਟਰੱਕਿੰਗ ਦਾ ਬਿਜ਼ਨਸ ਸੀ ਬੰਦਿਆਂ ਦਾ ਬਹੁਤ, ਤਾਂ ਟੈਰਿਫ ਵਾਲੇ ਕਰਕੇ ਟਰੱਕਿੰਗ ਦੇ ਉੱਤੇ ਵੀ ਅਸਰ ਪਿਆ, ਤੇ ਰੀਅਲ ਅਸਟੇਟ ਜਿਹੜੀ ਆ ਉਹ ਜਦੋਂ ਗਿਰੀ, ਵੀ ਬਰੈਂਪਟਨ ਮੈਨੂੰ ਲੱਗ ਰਿਹਾ ਵੀ ਬਰੈਂਪਟਨ ਤੇ ਉਧਰ ਸਰੀ, ਇਹ ਇਹੋ ਜਿਹੇ ਏਰੀਆ ਨੇ ਜਿੱਥੇ ਸਭ ਤੋਂ ਵੱਧ ਜਿਹੜਾ ਡਾਊਨਫਾਲ ਆਇਆ ਪ੍ਰਾਈਸਿਸ ਦੇ ਵਿੱਚ। ਤਾਂ ਜਿਹੜੇ ਇਹ ਟੈਂਪਰੇਰੀ ਮੈਜਰਸ ਨੇ, ਜਿਹੜੇ ਆਲਰੇਡੀ ਲੋਕ ਮਾਰਕੀਟ 'ਚ ਫਸੇ ਹੋਏ ਆ, ਇੱਕ ਤਾਂ ਉਹਨੇ ਜਿਹੜੇ ਨਵੇਂ ਆਉਣੇ ਆ ਹਜੇ, ਪਰ ਇੱਕ ਜਿਹੜੇ ਲੋਕ ਆਲਰੇਡੀ ਫਸੇ ਹੋਏ ਆ, ਕੀ ਉਹਨਾਂ ਦੇ ਲਈ ਕੋਈ ਰਿਲੀਫ ਦਾ ਤੁਹਾਨੂੰ ਇਹਦੇ 'ਚ ਸਾਧਨ ਦਿਖ ਰਿਹਾ ਆ ਇਸ ਡੰਗ ਟਪਾਊ ਨੀਤੀ ਦੇ ਵਿੱਚ, ਜਾਂ ਫਿਰ ਤੁਹਾਨੂੰ ਲੱਗ ਰਿਹਾ ਕਿ ਨਹੀਂ, ਜਿਹੜੇ ਫਸੇ ਹੋਏ ਆ ਹਜੇ ਉਹ ਬੰਦੇ ਨਹੀਂ ਇਹਦੇ 'ਚ ਨਿਕਲ ਸਕਦੇ? ਹਾਂ, ਵੈਰੀ ਫਰੈਂਕਲੀ ਮੈਨੂੰ ਨਹੀਂ ਲੱਗ ਰਿਹਾ ਕਿ ਕੋਈ ਬਹੁਤ ਜ਼ਿਆਦਾ ਇਹਦੇ ਵਿੱਚ ਰਿਲੀਫ, ਡਾਇਰੈਕਟਲੀ ਰਿਲੀਫ ਤਾਂ ਕੋਈ ਵੀ ਨਹੀਂ ਦਿੱਤਾ ਹੋਇਆ ਉਹਨਾਂ, ਸਪੈਸ਼ਲੀ ਉਹਨਾਂ ਇਨਵੈਸਟਰਸ ਨੂੰ ਜਿਹੜੇ ਤੁਸੀਂ ਕਹਿ ਰਹੇ ਹੋ ਨਾ ਜਿੱਦਾਂ ਫਸੇ ਹੋਏ ਨੇ, ਔਰ ਕਮਿਊਨਿਟੀ ਦਾ ਬਿਲਕੁਲ ਹੈਵੀ ਕਨਸੈਂਟਰੇਸ਼ਨ ਹੈਗੀ ਆ ਰੀਅਲ ਐਸਟੇਟ ਦੇ ਵਿੱਚ, ਲੌਜਿਸਟਿਕਸ ਦੇ ਵਿੱਚ ਵੀ, ਪਰ ਰੀਅਲ ਐਸਟੇਟ ਦੇ ਵਿੱਚ ਬਹੁਤ ਜ਼ਿਆਦਾ ਕੱਲਾ ਕੱਲਾ ਪਰਿਵਾਰ ਐਕਸਪੋਜ਼ਡ ਹੈਗਾ। ਜਿਹੜੇ ਇੱਕ ਰਿਲੀਫ ਮੈਨੂੰ ਵੈਸੇ ਦਿਸਦਾ ਹੈਗਾ ਕਿ ਜਿੱਦਾਂ ਇਹ ਡਿਸਕਾਊਂਟ ਦੇ ਰਹੇ ਹੈਗੇ ਆ, ਔਰ ਡਿਸਕਾਊਂਟ ਮੇਨਲੀ ਉਹ ਇਸ ਲਈ ਹੈਗਾ ਕਿ ਜਿਹੜੇ ਤੁਹਾਡੇ ਅਫੋਰਡੇਬਿਲਿਟੀ ਵਾਸਤੇ ਜਿਨ੍ਹਾਂ ਨੂੰ ਪ੍ਰੋਬਲਮ ਸੀਗੀ, ਜਿਹੜੇ ਫਸਟ ਟਾਈਮ ਬਾਇਰਸ ਹੋਏ, ਜਾਂ ਉਹ ਬਾਇਰਸ ਜਿਨ੍ਹਾਂ ਨੇ, ਜਿਹੜੇ ਚਾਹੁੰਦੇ ਹੈਗੇ ਕੋਈ ਬਹੁਤ ਜ਼ਿਆਦਾ ਫਸੇ ਹੋ ਜਿਨ੍ਹਾਂ ਨੇ ਚੇਂਜ ਕਰਨਾ, ਉਹ ਚਰਨ ਉਹਨਾਂ ਦੀ ਪ੍ਰਾਪਰਟੀ ਦਾ ਜਿਹੜਾ ਚਰਨ ਹੈਗਾ, ਜਦੋਂ ਉਹ ਲੈਣਗੇ ਇੱਕ ਨਵੀਂ ਪ੍ਰਾਪਰਟੀ ਤਾਂ ਇਕਨੋਮੀ ਮੂਵ ਕਰਦੀ ਹੈ, ਔਰ ਅਫੋਰਡੇਬਿਲਿਟੀ ਥੋੜੀ ਜੀ ਇੰਪਰੂਵ ਕਰਨ ਦੇ ਲਈ ਇਹਨਾਂ ਨੇ ਉਹ ਰਿਬੇਟ ਦਿੱਤਾ। ਹੁਣ ਉਹ ਜਿਹੜੀ ਰਿਬੇਟ ਹੈਗੀ ਇੱਕ ਇਨਡਾਇਰੈਕਟ ਰਿਲੀਫ ਹੈ ਉਹਨਾਂ ਇਨਵੈਸਟਰਸ ਦੇ ਲਈ ਜਿਹੜੇ ਫਸੇ ਹੋਏ ਆ, ਡਾਇਰੈਕਟਲੀ ਤੇ ਕੁਝ ਖਾਸ ਨਹੀਂ ਹੈਗਾ। ਇਟ ਇਜ਼ ਅ ਬਿਗ ਸਪਲਾਈ ਔਰ ਡਿਮਾਂਡ ਦੀ ਪ੍ਰੋਬਲਮ ਹੈਗੀ ਆ, ਰਾਈਟ। ਪਹਿਲਾਂ ਕਿਉਂਕਿ ਪ੍ਰਾਈਸਿਸ ਇੰਨੀਆਂ ਵੱਧ ਰਹੀਆਂ ਸੀਗੀਆਂ ਤਾਂ ਸਪਲਾਈ ਬਹੁਤ ਵੱਧ ਗਈ ਸੀਗੀ, ਐਂਡ ਲੋਕਾਂ ਨੇ ਉਹ ਸਾਰੀ ਸਪਲਾਈ ਜਿਹੜੀ ਹੈ ਉਹ ਹਾਈ ਰੇਟਸ ਦੇ ਉੱਤੇ ਚੱਕ ਲਈ। ਸਾਡੇ ਇਹ ਮਾਨਤਾ ਹੈਗੀ ਹੈ ਫॉर ਸਮ ਰੀਜ਼ਨ ਕਿ ਇੱਕੋ ਪਾਸੇ ਨੂੰ ਜਾਣੀਆਂ ਪ੍ਰਾਈਸਿਸ, ਬਸ ਕਿ ਪ੍ਰਾਈਸਿਸ ਬਸ ਉੱਪਰ ਨੂੰ ਜਾਣੀਆਂ ਹੈਗੀਆਂ, ਬਟ ਉਹ ਰਿਐਲਿਟੀ ਨਹੀਂ ਹੁੰਦੀ ਹੈਗੀ। ਔਰ ਇਹ ਵੀ ਅਸੀਂ ਭੁਲੇਖੇ 'ਚ ਕਈ ਵਾਰੀ ਪੈ ਜਾਂਦੇ ਹਾਂ ਕਿ ਅਸੀਂ ਜੇ ਲੈਵਰੇਜ ਕਰ ਰਹੇ ਹੈਗੇ ਹਾਂ, ਜੇ ਅਸੀਂ ਡੈਟ ਦੇ ਉੱਤੇ ਕੋਈ ਚੀਜ਼ ਲੈ ਰਹੇ ਹੈਗੇ ਹਾਂ, ਤਾਂ ਸਾਨੂੰ ਉਹਦਾ ਇਨਵੈਸਟਮੈਂਟ ਦਾ ਜਿਹੜਾ ਰਿਟਰਨ ਹੈ ਉਹ ਜ਼ਿਆਦਾ ਮਲਟੀਪਲ ਮਿਲੂਗਾ, ਕਿਉਂਕਿ ਅਸੀਂ ਕਿਹੜੇ ਸਾਰੇ ਪੈਸੇ ਆਪਣੇ ਲਾਏ ਹੋਏ, ਪਰ ਅਸੀਂ ਉਹਦੀ ਫਲਿੱਪ ਸਾਈਡ ਨਹੀਂ ਦੇਖਦੇ ਕਿ ਜਦੋਂ ਅਸੀਂ ਲੈਵਰੇਜ ਕੀਤਾ ਹੋਇਆ ਤਾਂ ਉਹ ਡੈਟ ਰੀਪੇਮੈਂਟ ਤਾਂ ਅਸੀਂ ਕਰਨੀ ਹੀ ਹੈਗੀ, ਐਂਡ ਜਦੋਂ ਪ੍ਰਾਈਸਿਸ ਥੱਲੇ ਜਾਣ ਲੱਗਦੀਆਂ ਹੈਗੀਆਂ, ਤੁਹਾਡੇ ਅਪਰੇਜ਼ਲਸ ਨਹੀਂ ਮੈਚ ਕਰਦੇ, ਕੋਈ ਖਰੀਦ ਨਹੀਂ ਰਿਹਾ, ਇੱਕ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਹੈਗੀ ਆ ਉਹ ਇੱਕ ਇੱਕ ਇੱਟ ਕਰਕੇ ਤਾਂ ਤੁਸੀਂ ਵੇਚ ਨਹੀਂ ਸਕਦੇ, ਤੁਸੀਂ ਪੂਰੀ ਦੀ ਪੂਰੀ ਇਕੱਠੀ ਵੇਚਣੀ ਹੈ। ਸੋ ਜਦੋਂ ਇਦਾਂ ਦਾ ਸਾਈਕਲ ਉਲਟਾ ਪੈਂਦਾ ਹੈ ਤਾਂ ਤੁਸੀਂ ਰੁਕ ਜਾਂਦੇ ਹੋ, ਤੁਸੀਂ ਸਟਕ ਹੋ ਜਾਂਦੇ ਹੋ, ਐਂਡ ਫਿਰ ਤੁਹਾਡਾ ਕੈਸ਼ ਫਲੋ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਂਦਾ ਹੈ ਕਿ ਤੁਸੀਂ ਹੁਣ ਕਿੱਦਾਂ ਉਹ ਪੇਮੈਂਟਸ ਕਰਨੀਆਂ ਹੈਗੀਆਂ। ਕਈ ਵਾਰੀ ਰੈਂਟਲਸ ਦੇ ਉੱਤੇ ਵੀ ਪ੍ਰੈਸ਼ਰ ਪੈਂਦਾ ਹੈਗਾ, ਜਿਹੜੀ ਰੈਂਟਲ ਇਨਕਮ ਤੁਹਾਨੂੰ ਆ ਰਹੀ ਸੀਗੀ ਉਹ ਵੀ ਥੱਲੇ ਜਾਣ ਲੱਗ ਪੈਂਦੀ, ਸੋ ਤੁਸੀਂ ਨੈਗੇਟਿਵ ਕੈਸ਼ ਫਲੋ ਦੇ ਵਿੱਚ ਜਾਣ ਲੱਗ ਪੈਂਦੇ ਹੋ। ਔਰ ਫਿਰ ਇੱਕ ਰੈਗੂਲਰ ਇਨਸਾਨ ਨੂੰ ਜਿਹਨੇ ਰੀਅਲ ਐਸਟੇਟ ਲਿਆ ਹੋਇਆ ਉਹਨੂੰ ਮੇਨਟੇਨੈਂਸ ਕਰਨੀ ਹੈ ਰੀਅਲ ਐਸਟੇਟ ਦੀ। ਤੁਸੀਂ ਘਰ ਲੈਣ ਦੇ ਲਈ ਵੇਟ ਕਰ ਸਕਦੇ ਹੋ, ਪਰ ਘਰ ਦੀ ਜੇ ਰੂਫ
ਬਦਲਣਾ ਹੈਗਾ, ਉਹ ਤੁਸੀਂ ਵੇਟ ਨਹੀਂ ਕਰ ਸਕਦੇ। ਸੋ ਉਹ ਜਦੋਂ ਖਰਚੇ ਪੈਣ ਲੱਗ ਪੈਂਦੇ ਤੁਹਾਨੂੰ ਬਹੁਤ ਸਟ੍ਰੈਸ ਪੈ ਜਾਂਦਾ ਹੈ ਇੱਕ ਆਮ ਹਾਊਸ ਹੋਲਡ ਦੇ ਉੱਤੇ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਡਾਇਰੈਕਟ ਰਿਲੀਫ ਦਿੱਤਾ ਹੈਗਾ, ਪਰ ਹਾਂ ਇਨਡਾਇਰੈਕਟ ਰਿਲੀਫ ਅਗੇਨ ਉਹ ਡੰਗ ਟਪਾਊ ਗੱਲ ਹੈਗੀ ਹੈ। ਜਿਹੜਾ ਪੈਂਟ ਅਪ ਡਿਮਾਂਡ ਹੈਗੀ ਹੈ ਕੁਝ ਹੱਦ ਤੱਕ ਉਹ ਇੱਧਰ ਆ ਜੂਗੀ, ਪਰ ਫਿਰ ਤੁਸੀਂ ਦੇਖੋ ਕਿ ਕਿਉਂਕਿ ਹਾਊਸ ਹੋਲਡ ਵੀ ਅਨਸਰਟਨਟੀ ਦੇ ਨਾਲ ਡੀਲ ਕਰ ਰਹੇ ਆ। ਜਿਹਨੇ ਨਵਾਂ ਘਰ ਲੈਣਾ ਸੀ, ਪਹਿਲਾ ਘਰ ਲੈਣਾ ਸੀ, ਉਹ ਵੀ ਵੇਟ ਕਰ ਰਿਹਾ ਕਿ ਬਣਨਾ ਕੀ ਹੈ, ਕਿਉਂਕਿ AI ਵੀ ਆ ਰਹੀ ਹੈਗੀ ਹੈ, ਕਿੰਨੀਆਂ ਜੌਬਸ ਉਹਦੇ ਨਾਲ ਵੀ ਖਤਰੇ ਦੇ ਵਿੱਚ ਹੈਗੀਆਂ, ਟੈਰਿਫ ਕਰਕੇ ਆਲਰੇਡੀ ਜੌਬਸ ਖਤਰੇ ਦੇ ਵਿੱਚ ਹੈਗੀਆਂ। ਸੋ ਜਦੋਂ ਤੁਸੀਂ ਖਬਰਾਂ ਇਹ ਸੁਣਦੇ ਹੋ ਕਿ ਇੰਨੇ ਥਾਊਜ਼ੈਂਡਸ ਲੇ ਆਫ ਹੋ ਗਏ, ਐਮਾਜ਼ੋਨ ਨੇ ਕਰਤੇ, ਔਰੇਕਲ ਨੇ ਕਰਤੇ, ਤਾਂ ਨੈਚੁਰਲੀ ਹਰ ਕੋਈ ਵੇਟ ਕਰ ਰਿਹਾ ਕਿ ਜਦੋਂ ਥੋੜਾ ਜਿਹਾ ਟਾਈਮ ਬੈਟਰ ਹੋਊਗਾ ਤਾਂ ਮੈਂ ਜਾਊਂਗਾ ਰੀਅਲ ਏਸਟੇਟ ਮਾਰਕੀਟ ਦੇ ਵਿੱਚ। ਸੋ ਇਸ ਲਈ ਮੈਨੂੰ ਲੱਗਦਾ ਕਿ ਇਟ ਇਜ਼ ਟੂ ਲਿਟਲ ਐਂਡ ਟੂ ਲੇਟ ਵੀ ਕਹਿ ਲਓ, ਕਿਉਂਕਿ ਡਾਈਵਰਸਿਫਿਕੇਸ਼ਨ ਪਹਿਲਾਂ ਇਕੋਨਮੀ ਦੀ ਨਹੀਂ ਕੀਤੀ ਹੋਈ। ਯਾ ਸੋ ਗਵਰਨਮੈਂਟ ਦੇ ਉਹਦੇ ਤੇ ਮੈਂ ਆਉਣਾ, ਜਿਵੇਂ ਤੁਸੀਂ ਕਿਹਾ ਕਿ ਜਿਹੜਾ ਮਤਲਬ ਅਸੀਂ ਦੋ ਚੀਜ਼ਾਂ ਨੂੰ ਆਇਡੈਂਟੀਫਾਈ ਕਰ ਰਹੇ ਹਾਂ ਇਸ ਬਜਟ ਚੋਂ, ਕਿ ਇਹ ਇੱਕ ਤਾਂ ਡੰਗ ਟਪਾਊ ਜਿਹੜੀ ਨੀਤੀ ਆ ਉਹ ਨਜ਼ਰ ਆ ਰਹੀ ਆ, ਤੇ ਦੂਜਾ ਕਿ ਹਜੇ ਜਿਹੜੀ ਕਮਿਊਨਿਟੀ ਆ ਜਾਂ ਜਿਹੜੀ ਸੋਸਾਇਟੀ ਆ ਉਹ ਅਨਸਰਟੇਨਿਟੀ ਉਹ ਵੀ ਫੀਲ ਕਰ ਰਹੀ ਹੈ, ਜੋਬਸ ਨੂੰ ਲੈ ਕੇ ਜਾਂ ਜਿਵੇਂ ਦੀਆਂ ਵਾਰਸ ਚੱਲ ਰਹੀਆਂ ਨੇ ਪ੍ਰਾਈਸਿਸ ਨੂੰ ਲੈ ਕੇ। ਤੇ ਮਤਲਬ ਇਹ ਸਾਰੇ ਦੇ ਵਿੱਚੋਂ ਜੇ ਤੁਸੀਂ ਮਤਲਬ ਤੁਸੀਂ ਦੇਖ ਰਹੇ ਹੋ ਵੀ ਪਿਛਲੇ ਲੰਮੇ ਸਮੇਂ ਤੋਂ ਤੁਹਾਡਾ ਐਕਸਪੀਰੀਅੰਸ ਹੈ ਇੱਥੋਂ ਦੀ ਮਾਰਕੀਟ ਨੂੰ ਲੈ ਕੇ, ਤੇ ਤੁਹਾਡੇ ਮੁਤਾਬਕ ਕਿਹੜੀਆਂ ਚੀਜ਼ਾਂ ਦੇ ਉੱਤੇ ਗਵਰਨਮੈਂਟ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਸੀ, ਵੀ ਜਿਹਦੇ ਨਾਲ ਕਿ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਕੌਨਫੀਡੈਂਸ ਹੋਰ ਜ਼ਿਆਦਾ ਬਿਲਡ ਜਿਹੜਾ ਇੱਕ ਕਾਮਨ ਮੈਨ ਆ ਉਹਦਾ ਹੋ ਸਕਦਾ ਕੈਸ਼ ਫਲੋ ਬਿਲਡ ਕਰਨ ਦੇ ਵਿੱਚ, ਕਿ ਜਾਂ ਪੈਸਾ ਜਿੰਨਾ ਕੁ ਉਹਨਾਂ ਦੇ ਕੋਲ ਹੈਗਾ ਆ ਉਹ ਇਨਵੈਸਟ ਕਰਨ ਦੇ ਵਿੱਚ। ਕਿਉਂਕਿ ਬੇਸਿਕਲੀ ਗਵਰਨਮੈਂਟ ਚਾਹ ਰਹੀ ਆ ਕਿ ਲੋਕ ਜਿਹੜਾ ਆ ਉਹ ਪੈਸਾ ਇਨਵੈਸਟ ਕਰਨ, ਲੋਕ ਵੀ, ਤੇ ਜਿਹੜੀਆਂ ਵੱਡੀਆਂ ਫਰਮਸ ਨੇ ਉਹ ਵੀ ਉਹਦੇ ਲਈ ਇੱਕ ਇਨਵੈਸਟਮੈਂਟ ਫੰਡ ਵੀ ਹੁਣ ਲੈ ਕੇ ਆ ਰਹੇ ਆ ਹਾਂਜੀ। ਬਜਟ ਦੇ ਵਿੱਚ। Yes. ਤੇ ਮਤਲਬ ਉਹ ਗਵਰਨਮੈਂਟ ਇਹ ਫੀਲ ਕਰ ਰਹੀ ਹੈ ਕਿ ਲੋਕ ਪੈਸਾ ਨਹੀਂ ਕੱਢ ਰਹੇ, ਲੋਕ ਡਰੇ ਹੋਏ ਆ। ਤਾਂ ਤੁਹਾਨੂੰ ਲੱਗਦਾ ਵੀ ਕਿਹੜੇ ਸੈਕਟਰਸ ਦੇ ਉੱਤੇ ਕੰਮ ਕਰਨ ਦੀ ਲੋੜ ਆ ਜਿਹਦੇ ਨਾਲ ਉਹ ਕੌਨਫੀਡੈਂਸ ਬਿਲਡ ਹੋ ਸਕਦਾ, ਪਰ ਜਿਹੜਾ ਇਸ ਵਾਰ ਹਜੇ ਉਹਦੇ ਤੇ ਕੰਮ ਨਹੀਂ ਕੀਤਾ ਜਾ ਰਿਹਾ? ਸੋ ਬੜਾ ਇੰਪੋਰਟੈਂਟ ਪੁਆਇੰਟ ਤੁਸੀਂ ਲੈਂਦਾ, ਜਿਹੜਾ ਫਿਊਚਰ ਓਰੀਐਂਟਡ ਫੰਡ ਜਿਹੜਾ ਹੈਗਾ ਆ, ਫਿਊਚਰ ਟੈਕਨੋਲੋਜੀਜ਼ ਦੇ ਵਾਸਤੇ ਫੰਡ, ਉਹ ਇੱਕ ਬੜਾ ਅਹਿਮ ਸਟੈਪ ਹੈਗਾ ਆ। ਉਹੀ ਇੱਕ ਸਿਲਵਰ ਲਾਈਨਿੰਗ ਹੈਗੀ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹੈ ਕਿ ਕਿੱਦਾਂ ਅਸੀਂ ਓਨਟਾਰੀਓ ਨੂੰ ਜੌਬ ਰੈਡੀ ਕਰੀਏ ਫਿਊਚਰ ਦੀਆਂ ਕਿੱਤਿਆਂ ਵਾਸਤੇ, AI ਵਾਸਤੇ, ਹੋਰ ਵੀ ਜਿਹੜੀਆਂ ਜਿੱਦਾਂ ਏਜੈਂਟਿਕ AI ਹੋਈ ਜਾਂ ਆਟੋਮੇਟਿਡ ਚੀਜ਼ਾਂ ਹੈਗੀਆਂ ਉਹਨਾਂ ਦੇ ਵਾਸਤੇ ਕਿੱਦਾਂ ਓਨਟਾਰੀਓ ਨੂੰ ਰੈਡੀ ਕਰੀਏ। ਸੋ ਉਹ ਅਗੇਨ ਉਹ ਪਹਿਲਾਂ ਕਰਨਾ ਚਾਹੀਦਾ ਸੀ। ਮੇਰਾ ਬਹੁਤ ਕੰਮ ਇਨੋਵੇਸ਼ਨ ਦੇ ਵਿੱਚ ਹੈਗਾ। ਇਨੋਵੇਸ਼ਨ ਵੀ ਇੰਨੀ ਜਲਦੀ ਪਿਕਅਪ ਨਹੀਂ ਕਰਦੀ। ਇਨੋਵੇਸ਼ਨ ਦੇ ਵਿੱਚ ਬਹੁਤ ਸਾਰੇ ਫਾਲਸ ਸਟਾਰਟਸ ਹੁੰਦੇ ਆ। ਤੁਸੀਂ ਕੋਈ ਚੀਜ਼ ਕਰਦੇ ਹੋ, ਉਹਨੇ ਅੱਗੇ ਉਹਦੇ ਸਿਰੇ ਚੜਨਾ ਕਿ ਨਹੀਂ ਚੜਨਾ ਨਹੀਂ ਪਤਾ, ਇਸ ਲਈ ਗਵਰਨਮੈਂਟ ਨੂੰ ਬਹੁਤ ਉਹਦੇ ਵਿੱਚ ਇਨਵੈਸਟ ਕਰਨਾ ਪੈਂਦਾ ਹੈ। ਕਰਦੇ ਵੀ ਹੈਗੇ, ਬਟ ਉਹਦੀ ਅਮਾਊਂਟ ਆਫ ਇਨਵੈਸਟਮੈਂਟ ਉਨੀ ਜ਼ਿਆਦਾ ਨਹੀਂ ਹੈਗੀ। ਇੱਕ ਹੋਰ ਚੀਜ਼ ਜਿਹੜੀ ਬੜੀ ਰਿਲੇਟਡ ਇਹਨਾਂ ਨੇ ਕੀਤੀ ਹੈਗੀ ਆ, ਅਗੇਨ ਥੋੜੀ ਘੱਟ ਹੈਗੀ ਆ, ਪਰ ਜਿਹੜਾ ਟੈਕਸ ਬ੍ਰੇਕ ਦਿੱਤਾ ਇਹਨਾਂ ਨੇ ਸਮਾਲ ਬਿਜ਼ਨੈਸਿਸ, ਹੁਣ ਇਦਾਂ ਦੇ ਟੈਕਸ ਬ੍ਰੇਕਸ ਜਿਹੜੇ ਹੁੰਦੇ ਆ ਉਹ ਅਗੇਨ ਕੈਸ਼ ਫਲੋ ਦੇ ਵਿੱਚ ਹੈਲਪ ਕਰਦੇ ਹੈਗੇ ਆ। ਐਂਡ ਲੋਅਰ ਟੈਕਸ ਟਿਪੀਕਲੀ ਕੀ ਕਰਦਾ ਹੈ ਕਿ ਜਿਹੜਾ ਇਨਵੈਸਟਰ ਹੈ, ਜਿਹੜਾ ਐਂਟਰਪ੍ਰੈਨਿਓਰ ਹੈ, ਉਹਨੂੰ ਕੌਨਫੀਡੈਂਸ ਦਿੰਦਾ ਹੈਗਾ ਕਿ ਮੈਂ ਆਪਣਾ ਕੰਮ ਵਧਾਵਾਂ। ਜਦੋਂ ਉਹ ਕੰਮ ਵਧਾਏਗਾ, ਉਹ ਨਵਿਆਂ ਤਰੀਕਿਆਂ ਦੇ ਨਾਲ ਕੰਮ ਕਰੇਗਾ, ਤਾਂ ਇਕੋਨਮੀ ਦੇ ਵਿੱਚ ਹੋਰ ਜੌਬਸ ਕ੍ਰੀਏਟ ਹੋਣਗੀਆਂ, ਹੋਰ ਪੈਸੇ ਆਣਗੇ, ਤਾਂ ਉਹ ਸਾਈਕਲ ਜਿਹੜਾ ਹੈਗਾ ਆ ਕੈਸ਼ ਦਾ ਉਹ ਚੱਲਦਾ ਰਹੂਗਾ। ਕੈਸ਼ ਕਿੰਨੀ ਵਾਰੀ ਹੱਥ ਬਦਲਦਾ ਹੈ ਨਾ, ਉਹਦੇ ਤੇ ਡਿਪੈਂਡ ਕਰਦਾ ਕਿ ਇਕੋਨਮੀ ਕਿੰਨੀ ਗਰੋ ਕਰਦੀ ਹੈ। ਜਦੋਂ ਕੈਸ਼ ਰੁਕ ਜਾਂਦਾ ਹੈ, ਉਹਦੀ ਵੈਲੋਸਿਟੀ ਘਟ ਜਾਂਦੀ ਹੈ ਕੈਸ਼ ਦੇ ਬਦਲਣ ਦੀ ਹੱਥ, ਤਾਂ ਇਕੋਨਮੀ ਇੰਨੀ ਜਲਦੀ ਫਿਰ ਉਹ ਵੱਧਦੀ ਨਹੀਂ ਹੈਗੀ। ਔਰ ਬੈਟਰ ਇਹ ਹੁੰਦਾ ਹੈਗਾ ਕਿ ਮਾਰਕੀਟ ਡਰਿਵਨ ਇਕੋਨਮੀ ਹੋਵੇ। ਇਸ ਵੇਲੇ ਇਹ ਹੁਣ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਗਵਰਨਮੈਂਟ ਡਰਿਵਨ, ਸੋ ਪਬਲਿਕ ਇਨਵੈਸਟਮੈਂਟ ਇਹਨੂੰ ਕਹਿੰਦੇ ਆ, ਇਹ ਹੁਣ ਪਬਲਿਕ ਇਨਵੈਸਟਮੈਂਟ ਕਰ ਰਹੇ। ਪਰ ਆਈਡੀਅਲ ਕੀ ਹੁੰਦਾ ਕਿ ਤੁਸੀਂ ਪ੍ਰਾਈਵੇਟ ਇਨਵੈਸਟਮੈਂਟ ਦੇ ਜ਼ਰੀਏ ਬਣਾਓ ਤੁਸੀਂ, ਤਾਂ ਕਿ ਪ੍ਰਾਈਵੇਟ ਜਿਹੜਾ ਐਂਟਰਪ੍ਰੈਨਿਓਰ ਉਹ ਇਨਵੈਸਟ ਕਰ ਸਕੇ। ਸੋ ਮੈਨੂੰ ਲੱਗਦਾ ਕਿ ਇੱਕ ਤਾਂ ਮੁੱਦਾ ਹੋ ਗਿਆ ਕਿ ਨਵੇਂ ਸਕਿੱਲਸ, ਨਵੇਂ ਟ੍ਰੇਡਸ, ਨਵੇਂ ਪਾਸੇ ਨੂੰ ਲੈ ਕੇ ਜਾਣਾ ਇਕੋਨਮੀ ਨੂੰ, ਉਹ ਇੱਕ ਬੜਾ ਜ਼ਰੂਰੀ ਹੈ ਜੋ ਕਰ ਰਹੇ ਹੁਣ, ਪਰ ਥੋੜਾ ਜਿਹਾ ਲੇਟ ਹੈ ਮੈਂ ਕਹੂੰਗਾ। ਦੂਜਾ ਟੈਕਸੇਸ਼ਨ ਵਾਲੇ ਪਾਸੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਬਹੁਤ ਦੇਰ ਤੋਂ ਸੋਚਣਾ ਚਾਹੀਦਾ ਸੀ ਕਿ ਜੇ ਇਕੋਨਮੀ ਦੇ ਵਿੱਚ ਪੈਸੇ ਨਹੀਂ ਹੈਗੇ ਲੋਕਾਂ ਕੋਲ ਡਿਸਪੋਜ਼ੇਬਲ, ਤਾਂ ਫਿਰ ਕਿੱਦਾਂ ਲੋਕੀ ਉਹਨਾਂ ਨੂੰ ਆਪਣੇ ਕੈਸ਼ ਫਲੋ ਨੂੰ ਕਿੱਦਾਂ ਮੈਨੇਜ ਕਰਨਗੇ। ਸੋ ਉਹ ਇੱਕ ਬੜਾ ਜ਼ਰੂਰੀ ਇਹਨਾਂ ਨੇ ਕੰਮ ਜਿਹੜਾ ਹੁਣ ਸ਼ੁਰੂ ਕੀਤਾ ਹੈਗਾ, ਉਹ ਮੈਂ ਕਹੂੰਗਾ ਕਿ ਇਟ ਇਜ਼ ਗੁੱਡ। ਹਜੇ ਹੋਰ ਵੀ ਕਰਨ ਦੀ ਲੋੜ ਹੈਗੀ ਹੈ, ਔਰ ਰਾਦਰ ਦੈਨ ਡੂਇੰਗ ਇਟ ਐਜ਼
ਇੱਕ ਕਈ ਵਾਰੀ ਮੈਨੂੰ ਲੱਗਦਾ ਕਿ ਗਿਮਿਕ ਦੇ ਤੌਰ ਤੇ ਵੀ ਹੋ ਜਾਂਦਾ ਹੈ ਕਿ ਵੋਟਾਂ ਲੈਣੀਆਂ ਸੋ ਇੰਨੀ ਰਿਬੇਟ ਦੇ ਦਿਓ। ਅੱਗੇ ਵੀ ਇਹਨਾਂ ਨੇ ਕੀਤਾ ਸੀ ਕਿ ਅਸੀਂ ਹੁਣ ਇੰਨੀ ਪੀਰੀਅਡ ਦੇ ਵਾਸਤੇ GST ਨਹੀਂ ਚਾਰਜ ਕਰਾਂਗੇ। ਉਹਦੇ ਨਾਲੋਂ ਪਰਮਾਨੈਂਟ ਸੋਲੂਸ਼ਨਸ ਹੋਣੇ ਚਾਹੀਦੇ ਟੈਕਸੇਸ਼ਨ ਨੂੰ ਲੈ ਕੇ, ਕਿ ਕਿੱਦਾਂ ਤੁਸੀਂ ਇੱਕ ਲੋਅਰ ਟੈਕਸੇਸ਼ਨ ਰੀਜਨ ਬਣਾਓ ਤਾਂ ਕਿ ਦੇਰ ਇਜ਼ ਮੋਰ ਫਲੋ ਆਫ ਮਨੀ। ਸੋ ਆਈ ਥਿੰਕ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ ਜਿਹਦੇ ਨਾਲ ਕੀ ਕੰਮ ਅੱਗੇ ਤੁਰ ਸਕਦਾ। ਬਿਲਕੁਲ ਭਾਜੀ, ਜਿਵੇਂ ਇੱਕ ਹੋਰ ਜਿਹੜਾ ਫੈਕਟਰ ਆ ਕਿ ਜਦੋਂ ਹੁਣ ਮੈਂ ਸਰਕਾਰ ਤੋਂ ਕਮਿਊਨਿਟੀ ਤੇ ਆਉਣਾ, ਤੇ ਕਮਿਊਨਿਟੀ ਵੀ ਮੈਂ ਖਾਸ ਤੌਰ ਤੇ ਉੱਤੇ ਜਿਹੜੇ ਆਪਣੇ ਪੰਜਾਬ ਨਾਲ ਸੰਬੰਧਿਤ ਲੋਕ ਨੇ ਜਾਂ ਆਪਣੀ ਸਿੱਖ ਕਮਿਊਨਿਟੀ ਆ, ਉਹਨਾਂ ਦੇ ਉਹਦੇ ਵਿੱਚ ਮੈਂ ਦੇਖਿਆ ਕਿ ਜਿਹੜੇ ਸੈਕਟਰਸ ਨੇ ਜਿਹਨਾਂ ਦੇ ਵਿੱਚ ਜ਼ਿਆਦਾ ਟਾਰਗੇਟ ਕੀਤਾ ਜਾਂ ਪੈਸਾ ਇਨਵੈਸਟ ਕੀਤਾ, ਉਹ ਲੌਜਿਸਟਿਕਸ ਤੇ ਸਭ ਤੋਂ ਵੱਧ ਪੈਸਾ ਰੀਅਲ ਅਸਟੇਟ ਦੇ ਵਿੱਚ। ਤੇ ਰੀਅਲ ਅਸਟੇਟ ਦੇ ਵਿੱਚ ਵੀ ਅਸੀਂ ਇਹ ਦੇਖਿਆ ਕਿ ਸਾਡੇ ਮਤਲਬ ਜਿਹੜੀ ਇਨਵੈਸਟਮੈਂਟ ਆ ਉਹ ਕੋਈ ਬਹੁਤੀ ਸਿਆਣਪ ਨਾਲ ਨਹੀਂ ਹੁਣ ਹੋਈ ਲੱਗਦੀ ਹੈ। ਜਿਵੇਂ ਮਤਲਬ ਇਹ ਹੋਇਆ ਕਿ ਇੱਕ ਵਾਰ ਪੁਸ਼ ਮਿਲਿਆ, ਕੁਝ ਸਾਲ ਤੁਸੀਂ ਬੜਾ ਗਰੋ ਕਰ ਰਹੇ ਸੀ ਉਹਦੇ, ਜਿਵੇਂ ਤੁਸੀਂ ਕਿਹਾ ਲੈਵਰੇਜ ਸੀ, ਪਰ ਉਹ ਜਦੋਂ ਨੈਗੇਟਿਵ ਉਹਦੇ ਚ ਗਈ ਆ, ਫਾਲ ਚ ਗਈ ਆ, ਤਾਂ ਉਹ ਲੈਵਰੇਜ ਫਿਰ ਨੈਗੇਟਿਵ ਸਾਰੀ ਉਹ ਸਿਰ ਪੈ ਗਈ ਆ ਮਤਲਬ ਬੰਦਿਆਂ ਦੇ। ਬਿਲਕੁਲ ਤਾਂ ਹੁਣ ਮਤਲਬ ਅੱਜ ਜਿੱਥੇ ਅਸੀਂ ਖੜੇ ਆ ਐਜ਼ ਅ ਕਮਿਊਨਿਟੀ, ਜੇ ਹੁਣ ਇੱਥੋਂ ਤੁਹਾਡੀ ਇਹ ਫੀਲਡ ਵੀ ਆ, ਪਰ ਇੱਕ ਕਾਮਨ ਟਰਮਸ ਦੇ ਵਿੱਚ ਹਰ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ, ਪਰ ਇਹ ਕਾਮਨ ਟਰਮਸ ਦੇ ਵਿੱਚ ਕਿਹੜੀ ਅਪਰੋਚ ਇਸ ਟਾਈਮ ਕਮਿਊਨਿਟੀ ਨੂੰ ਲੈਣੀ ਚਾਹੀਦੀ ਆ ਫॉर द ਸੇਕ ਆਫ ਇਨਵੈਸਟਮੈਂਟਸ, ਫॉर द ਸੇਕ ਆਫ ਗਰੋਥ ਇਨ ਫਿਊਚਰ, ਕਿ ਜਿਵੇਂ ਦਾ ਹੁਣ ਪਿਛਲੇ ਸਮੇਂ 'ਚ ਹੋਇਆ ਕਿ ਅਸੀਂ ਪੈਸੇ ਘਰਾਂ ਦੇ ਵਿੱਚ ਲਾਏ, ਇੱਕ ਵਾਰ ਘਰ ਵਧੇ, ਹੁਣ ਘਰ ਬਿਲਕੁਲ ਗਿਰ ਗਏ ਤੇ ਪੈਸੇ ਉੱਤੇ ਫਸ ਗਏ, ਜਿਹੜੇ ਕਮਾਏ ਵੀ ਸੀ ਉਹ ਵੀ ਫਸ ਗਏ। ਤੇ ਉਹ ਹੁਣ ਉਹ ਇਹੋ ਜਿਹੀ ਅਪਰੋਚ ਜਿਹੜੀ ਆ, ਜੇ ਜਿਵੇਂ ਤਾਂ ਤੁਸੀਂ ਕਮਿਊਨਿਟੀ ਨੂੰ ਸਮਝਦੇ ਵੀ ਉਹਦੀ ਸਾਈਕੀ ਨੂੰ ਵੀ ਸਮਝਦੇ ਹੋ, ਵੀ ਉਹਨਾਂ ਨੂੰ ਲੈਣੀ ਚਾਹੀਦੀ ਆ। ਬਿਲਕੁਲ। ਸੋ ਮੈਂ ਇਸ ਪਿਛਲੇ ਸਵਾਲ ਦੇ ਨਾਲ ਵੀ ਇਹਨੂੰ ਰਿਲੇਟ ਕਰਾਂਗਾ ਕਿ ਗਵਰਨਮੈਂਟ ਨੇ ਇੱਕ ਜਿਹੜਾ ਹੋਰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਨਾ ਕਾਮਯਾਬ ਨਹੀਂ ਹੈਗਾ, ਉਹ ਹੈਗਾ ਫਾਈਨੈਂਸ਼ੀਅਲ ਲਿਟਰੇਸੀ। ਫਾਈਨੈਂਸ਼ੀਅਲ ਲਿਟਰੇਸੀ ਜਿਹੜੀ ਹੈਗੀ ਆ ਉਹ ਸਿਰਫ ਪੰਜਾਬੀ ਕਮਿਊਨਿਟੀ ਦੀ ਨਹੀਂ, ਬਹੁਤ ਸਾਰੇ ਜਿਹੜੇ ਕੰਜ਼ਿਊਮਰਸ ਹੈਗੇ ਕੈਨੇਡਾ ਦੇ ਵਿੱਚ ਉਹਨਾਂ ਦੀ ਲੋ ਹੈਗੀ ਫਾਈਨੈਂਸ਼ੀਅਲ ਲਿਟਰੇਸੀ, ਜਿਹਦੇ ਕਰਕੇ ਕਿ ਕੁਝ ਲੋਕ ਤੇ ਇਨਵੈਸਟ ਵੀ ਨਹੀਂ ਕਰਦੇ। ਕੁਝ ਲੋਕ ਜੇ ਇਨਵੈਸਟ ਕਰਦੇ ਆ ਤਾਂ ਉਹ ਸਿਰਫ ਜਿੱਦਾਂ ਰੀਅਲ ਅਸਟੇਟ ਵਰਗੀ ਇੱਕ ਚੀਜ਼ ਫੜ ਲਈ ਉਹਦੇ ਵਿੱਚ ਕਰ ਰਹੇ। ਜਿਹੜਾ ਫਾਈਨੈਂਸ਼ੀਅਲ ਲਿਟਰੇਸੀ ਦਾ ਜਿਹੜਾ ਬਹੁਤ ਜ਼ਰੂਰੀ ਚੀਜ਼ ਹੈਗੀ ਉਹ ਹੁੰਦੀ ਹੈਗੀ ਆ ਡਾਈਵਰਸਿਫਿਕੇਸ਼ਨ। ਡਾਈਵਰਸਿਫਿਕੇਸ਼ਨ ਘਰ ਦੇ ਸਾਰੇ ਮੈਂਬਰਾਂ ਦੀ ਵੀ ਡਾਈਵਰਸਿਫਿਕੇਸ਼ਨ ਚੰਗੀ ਹੁੰਦੀ ਹੈ। ਇਹ ਨਹੀਂ ਕਿ ਸਾਰੇ ਦੇ ਸਾਰੇ ਟਰੱਕ ਚਲਾ ਰਹੇ ਹੈਗੇ ਆ। ਜੇ ਇਦਾਂ ਹੈਗਾ ਹੈ ਕਿ ਕੋਈ ਤਾਂ ਟਰੱਕਿੰਗ ਦੇ ਵਿੱਚ ਹੈਗਾ ਆ, ਬਟ ਕੋਈ ਥੋੜਾ ਜਿਹਾ ਮਾਡਰਨ ਕਿਸੇ ਕਿਤੇ ਦੇ ਵਿੱਚ ਹੈਗਾ ਆ, ਜਿੱਦਾਂ IT ਕਹਿ ਲਓ, ਤਾਂ ਡਾਈਵਰਸਿਫਿਕੇਸ਼ਨ ਥੋੜੀ ਜਿਹੀ ਹੋ ਜਾਂਦੀ ਹੈਗੀ, ਜਿਹਦੇ ਨਾਲ ਕਿ ਤੁਹਾਡੀਆਂ ਇਨਕਮ ਸਟਰੀਮਸ ਜਿਹੜੀਆਂ ਹੈਗੀਆਂ ਬੈਲੈਂਸ ਰਹਿੰਦੀਆਂ। ਤੇ ਇਨਵੈਸਟਮੈਂਟਸ ਨੂੰ ਲੈ ਕੇ ਡਾਈਵਰਸਿਫਿਕੇਸ਼ਨ ਬਹੁਤ ਜ਼ਰੂਰੀ ਹੈ, ਔਰ ਲਿਕੁਇਡਿਟੀ ਬਹੁਤ ਜ਼ਰੂਰੀ ਹੈ। ਲਿਕੁਇਡਿਟੀ ਦਾ ਜੇ ਮੈਂ ਸਮਝਾਉਣ ਦੀ ਕੋਸ਼ਿਸ਼, ਸੋ ਲਿਕੁਇਡਿਟੀ ਤਰਲਤਾ ਕਹਿ ਲਓ ਉਹਨੂੰ, ਕਿ ਤੁਹਾਡਾ ਪੈਸਾ ਕਿੰਨੀ ਜਲਦੀ ਕੈਸ਼ ਦੇ ਰੂਪ ਦੇ ਵਿੱਚ ਕਨਵਰਟ ਹੋ ਸਕਦਾ ਹੈ। ਇਹ ਬੜੀ ਜ਼ਰੂਰੀ ਚੀਜ਼ ਹੈ। ਪੈਸਾ ਗਰੋ ਵੀ ਕਰੇ ਪਰ ਉਹ ਜਲਦੀ ਕੈਸ਼ ਦੇ ਵਿੱਚ ਕਨਵਰਟ ਹੋ ਜਾਵੇ। ਹੁਣ ਇਹ ਬਹੁਤ ਦੇਰ ਤੋਂ ਜਿਹੜੀਆਂ ਫਾਈਨੈਂਸ਼ੀਅਲ ਮਾਰਕੀਟਸ, ਜਿਨ੍ਹਾਂ ਨੂੰ ਸਟਾਕ ਮਾਰਕੀਟਸ ਕਹਿੰਦੇ ਆ, ਉਹ ਇੱਕ ਬਹੁਤ ਵਧੀਆ ਇਨਵੈਂਸ਼ਨ ਹੈਗੀ ਆ ਇਨਸਾਨ ਦੀ, ਜਿਹੜੀ ਕਿ ਦਿਸਦੀ ਤੇ ਸਾਨੂੰ ਨਹੀਂ। ਹੁਣ ਇੱਕ ਸਟਾਕ ਜਿਹੜਾ ਉਹ ਕੋਈ ਤੁਹਾਨੂੰ ਕਿਸੇ ਛੋਟੀ ਜਿਹੀ ਚੀਜ਼ ਵਾਂਗੂ, ਕਿਸੇ ਪੱਥਰ ਰੋੜੇ ਵਾਂਗੂ ਦਿਸ ਨਹੀਂ ਸਕਦਾ। ਸੋ ਕਈ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਜਿਹੜੀ ਚੀਜ਼ ਮੈਨੂੰ ਦਿਸਦੀ ਨਹੀਂ, ਜਿਹੜੀ ਮੇਰੇ ਹੱਥ ਦੇ ਵਿੱਚ ਨਹੀਂ ਆਉਂਦੀ, ਉਹ ਸ਼ਾਇਦ ਰੀਅਲ ਹੀ ਨਹੀਂ ਹੈ। ਐਂਡ ਇਸ ਕਰਕੇ ਅਸੀਂ ਆਪਣੇ ਪੁਰਾਣੇ ਸਿਧਾਂਤਾਂ ਦੇ ਹਿਸਾਬ ਦੇ ਨਾਲ ਕਿ ਮੈਨੂੰ ਜ਼ਮੀਨ ਚਾਹੀਦੀ ਹੈ, ਮੈਨੂੰ ਘਰ ਚਾਹੀਦਾ, ਔਰ ਘਰ ਜੇ ਹੋਣਗੇ ਤਾਂ ਸਾਰਾ ਕੁਝ ਟੇਕਨ ਕੇਅਰ ਆਫ ਹੈਗਾ, ਮੇ ਬੀ ਬਹੁਤ ਲੌਂਗ ਟਰਮ ਦੇ ਵਿੱਚ ਉਹ ਗੱਲ ਹੋਲਡ ਕਰਦੀ ਹੈਗੀ ਆ, ਬਟ ਇਦਾਂ ਦੇ ਸ਼ਾਰਟ ਟਰਮ ਸਾਈਕਲਸ ਦੇ ਵਿੱਚ ਉਹਦੀ ਪ੍ਰੋਬਲਮ ਆਉਂਦੀ ਹੈ। ਸੋ ਡਾਈਵਰਸਿਫਿਕੇਸ਼ਨ ਬਹੁਤ ਜ਼ਰੂਰੀ ਹੈ, ਹੁਣ ਵੀ, ਅੱਗੇ ਵਾਸਤੇ ਵੀ, ਔਰ ਲਿਕੁਇਡਿਟੀ ਬਹੁਤ ਜ਼ਰੂਰੀ ਹੈ। ਸੋ ਰਾਦਰ ਦੈਨ ਆਪਣੇ ਸਾਰੇ ਦੇ ਸਾਰੇ ਪੈਸੇ ਇੱਕ ਚੀਜ਼ ਦੇ ਵਿੱਚ ਫਸਾਉਣ ਨੂੰ, ਉਹਦੇ ਨਾਲੋਂ ਇਟ ਇਜ਼ ਇੰਪੋਰਟੈਂਟ ਕਿ ਅਸੀਂ ਉਹਨੂੰ ਇਸ ਤਰੀਕੇ ਨਾਲ ਕਰ ਸਕੀਏ ਕਿ ਅਸੀਂ ਉਹਨੂੰ ਥੋੜਾ ਥੋੜਾ ਕੱਢ ਸਕੀਏ ਜਦੋਂ ਲੋੜ ਹੋਵੇ। ਤੇ ਨਹੀਂ ਤਾਂ ਘਰ ਤਾਂ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਉਹਨੂੰ ਪੂਰੇ ਘਰ ਨੂੰ ਵੇਚਣਾ ਬੜਾ ਮੁਸ਼ਕਿਲ ਹੋ ਜਾਂਦਾ ਕਰਕੇ। ਸੋ ਇਹ ਦੋ ਚੀਜ਼ਾਂ ਮੈਂ ਕਹੂੰਗਾ ਕਿ ਇਹ ਏਜ ਓਲਡ ਚੀਜ਼ਾਂ ਹੈਗੀਆਂ, ਜਿਨ੍ਹਾਂ ਨੂੰ ਅਪਣਾਉਣਾ ਕਮਿਊਨਿਟੀ ਦੇ ਲਈ ਬਹੁਤ ਜ਼ਰੂਰੀ ਹੈਗਾ। ਇੱਕੋ ਪਾਸੇ ਲੱਗ ਜਾਣਾ ਉਦੋਂ ਤੱਕ ਤੇ ਸਿਆਣਪ ਲੱਗਦੀ ਹੈ ਜਦੋਂ ਤੱਕ ਕੰਮ ਸਹੀ ਚੱਲ ਰਿਹਾ। ਉਹ ਜਿੱਦਾਂ ਕਹਿੰਦੇ ਹਾਈਂਡਸਾਈਟ ਇਜ਼ 2020। ਸੋ ਇਹ ਵੀ ਕਹਿ ਸਕਦੇ ਲੋਕ ਕਿ ਵੀ ਉਦੋਂ ਨਹੀਂ ਕਿਸੇ ਨੇ ਕਿਹਾ, ਉਦੋਂ ਤੇ ਸਾਰੇ ਬੁਲਿਸ਼ ਸੀਗੇ ਰੀਅਲ ਏਸਟੇਟ ਨੂੰ ਲੈ ਕੇ, ਪਰ ਸਿਆਣੇ ਲੋਕ ਉਦੋਂ ਵੀ ਰੀਅਲ ਏਸਟੇਟ ਦੇ ਨਾਲ ਨਾਲ ਹੋਰ ਪਾਸੇ ਇਨਵੈਸਟਮੈਂਟਸ ਕਰ ਰਹੇ ਸੀਗੇ ਤਾਂ ਕਿ ਡਾਈਵਰਸਿਫਿਕੇਸ਼ਨ ਰਵੇ, ਤਾਂ ਕਿ ਉਹ ਇਦਾਂ ਦੀ ਕਿਸੇ ਬਾਈਂਡ ਦੇ ਵਿੱਚੋਂ ਨਿਕਲ ਸਕਣ।
ਬਿਲਕੁਲ ਜਿਵੇਂ ਭਾਈ ਲਾਸਟ ਕੁਐਸਚਨ ਆ ਮੇਰਾ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਗਵਰਨਮੈਂਟ ਦਾ ਬਜਟ ਆ ਉਹ ਬੇਸਿਕਲੀ ਪ੍ਰੋਟੈਕਟਿਵ ਨੇਚਰ ਦਾ ਆ ਤੇ ਡੈਫੀਸ਼ੀਟ ਵੀ ਉਹਦੇ ਚ ਮਤਲਬ ਹੋਰ ਵੱਧ ਰਿਹਾ ਆ 6% ਹੁਣ 13 ਬਿਲੀਅਨ ਇਸ ਸਾਲ ਦਾ ਉਹਨਾਂ ਦਾ ਹੈਗਾ ਅਪਰੋਕਸੀਮੇਟ। ਤੇ ਉਹ ਸਾਨੂੰ ਦੱਸ ਰਿਹਾ ਕਿ ਹਜੇ ਜਿਹੜੀ ਇਕਨੋਮੀ ਆ, ਜਿਵੇਂ ਤੁਸੀਂ ਕਿਹਾ ਕਿ ਗਵਰਨਮੈਂਟ ਚਲਾਉਣ ਦੀ, ਮਾਰਕੀਟ ਡਰਿਵਨ ਨਹੀਂ ਆ, ਗਵਰਨਮੈਂਟ ਆਪਣੇ ਹਿਸਾਬ ਨਾਲ ਉਹਨੂੰ ਪੁਸ਼ ਦੇ ਕੇ ਚਲਾਉਣ ਦੀ ਕੋਸ਼ਿਸ਼ ਕਰ ਰਹੀ ਆ। ਪਰ ਇਹਦੇ ਵਿੱਚੋਂ ਅਸੀਂ ਇਹ ਆਸ ਕਰ ਸਕਦੇ ਹਾਂ ਪੋਜ਼ਿਟਿਵਲੀ ਕਿ ਚਲੋ ਸਾਲ 2 ਸਾਲ 3 ਸਾਲ ਨੂੰ ਦੁਬਾਰਾ ਫੇਰ ਜਿਹੜੀ ਮਾਰਕੀਟ ਡਰਿਵਨ ਇਕਨੋਮੀ ਆ ਉਹ ਬਿਲਡ ਹੋ ਜਾਊਗੀ। ਪਰ ਉਹਦੇ ਵਿੱਚੋਂ ਜਿਹੜਾ ਗਵਰਨਮੈਂਟ ਦਾ ਸਾਰੀ ਇਨਵੈਸਟਮੈਂਟ ਆ ਉਹ ਜਾਂ ਤਾਂ ਹਾਈਵੇਜ਼ ਤੇ ਹੋ ਰਹੀ ਆ। ਗਵਰਨਮੈਂਟ ਇਸ ਟਾਈਮ ਹਾਈਵੇਜ਼ ਬਿਲਡ ਕਰ ਰਹੀ ਆ, ਟਨਲ ਬਿਲਡ ਕਰਨ ਦੀ ਗੱਲ ਹੋ ਰਹੀ ਆ, ਉਹਦੇ ਲਈ ਹੁਣ ਸਰਵੇ ਸ਼ੁਰੂ ਕਰਨਾ ਇਸ ਬਜਟ 'ਚ ਆਇਆ। ਪਰ ਉਸ ਦੇ ਨਾਲ ਜਿਹੜਾ ਟੈਕ ਇੰਡਸਟਰੀ ਆ, ਜਿਵੇਂ ਇਸ ਵਾਰ ਦੀ ਸਟੇਟਮੈਂਟ ਸੀ ਕਿ ਅਸੀਂ ਪੇਟੈਂਟ ਬਣਾਉਂਦੇ ਸੀ, ਸਾਡੇ ਕੋਲ ਇੱਥੇ ਮਾਈਂਡ ਸੀ, ਅਮਰੀਕਨ ਕੰਪਨੀਆਂ ਆਉਂਦੀਆਂ ਸੀ, ਉਹ ਪੇਟੈਂਟ ਬਾਏ ਕਰਕੇ ਤੇ ਬਿਜ਼ਨਸ ਅਮਰੀਕਾ 'ਚ ਲੈ ਜਾਂਦੀਆਂ ਸੀ। ਹੁਣ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਮਾਈਂਡ ਆ, ਅੰਟਾਰੀਓ ਦੇ ਮਿਨਿਸਟਰ ਦੀ ਸਟੇਟਮੈਂਟ ਆ ਕਿ ਉਹ ਹੁਣ ਅੰਟਾਰੀਓ 'ਚ ਰਹੇ, ਇੱਥੇ ਹੀ ਇੰਡਸਟਰੀ ਸੈਟਅਪ ਹੋਵੇ। ਤਾਂ ਉਹਦੇ ਵਿੱਚੋਂ ਜਿਹੜੇ ਹੁਣ ਪਿਛਲੇ ਲੰਮੇ ਸਮੇਂ 'ਚ ਸਾਡਾ ਬਹੁਤ ਜ਼ਿਆਦਾ ਨੌਜਵਾਨ ਇੱਥੇ ਆਇਆ, ਜਿਹੜਾ ਆਪਣੇ ਕਰੀਅਰ ਹੁਣ ਇੱਥੇ ਬਿਲਡ ਕਰ ਰਿਹਾ ਹੈ। ਤੇ ਉਹਨਾਂ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਿਵੇਂ ਦੇ ਕਰੀਅਰ, ਕਿਵੇਂ ਦੀਆਂ ਸਕਿੱਲਸ, ਜਿਹੜਾ ਫਿਊਚਰ ਆ ਰਿਹਾ ਅੰਟਾਰੀਓ ਦੇ ਵਿੱਚ ਉਹਦੇ ਤੇ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਤਾਂ ਕਿ ਜਿਹੜੀ ਅਗਲੀ ਇਕਨੋਮੀ ਆ ਉਹਦੇ 'ਚ ਉਹ ਇੱਕ ਵਧੀਆ ਪਾਰਟ ਤੇ ਉਹਦਾ ਇੱਕ ਚੰਗਾ ਹਿੱਸਾ ਜਿਹੜਾ ਆ ਆਪਣੇ ਕੋਲ ਲੈ ਕੇ ਜਾ ਸਕਣ। ਰਾਈਟ। ਸੋ ਆਲਮੋਸਟ ਤੁਹਾਡੇ ਦੋ ਸਵਾਲ ਨੇ, ਇੱਕ ਤਾਂ ਵੱਡੇ ਮੈਕਰੋ ਲੈਵਲ ਤੇ ਇਕੋਨਮੀ ਨੂੰ ਲੈ ਕੇ, ਐਂਡ ਇੱਕ ਹੈਗਾ ਆ ਫਿਰ ਮਾਈਕਰੋ ਲੈਵਲ ਤੇ ਇੰਡੀਵਿਜੂਅਲ ਨੂੰ ਲੈ ਕੇ। ਆਈ ਥਿੰਕ ਮੈਕਰੋ ਲੈਵਲ ਤੇ ਜੇ ਅਸੀਂ ਡੈਫਿਸਿਟ ਦੀ ਗੱਲ ਦੇਖੀਏ ਤਾਂ ਮੈਂ ਨਹੀਂ ਕਹੂੰਗਾ ਕਿ ਡੈਫਿਸਿਟ ਨੂੰ ਲੈ ਕੇ ਇੰਨਾ ਸਾਨੂੰ ਚਿੰਤਿਤ ਹੋਣ ਦੀ ਲੋੜ ਹੈਗੀ ਆ। ਸਾਈਕਲਸ ਦੇ ਹਿਸਾਬ ਦੇ ਨਾਲ, ਇਕਨੋਮਿਕ ਸਾਈਕਲਸ ਦੇ ਹਿਸਾਬ ਦੇ ਨਾਲ ਡੈਫਿਸਿਟ ਜਾਂ ਸਰਪਲਸ ਹੁੰਦੇ ਹੈਗੇ ਆ, ਐਂਡ ਡੈਫਿਸਿਟ ਇਸ ਵੇਲੇ ਲੋੜ ਹੈਗੀ ਹੈ ਸਟਿਮੂਲਸ ਦੇਣ ਦੀ ਗਵਰਨਮੈਂਟ ਨੂੰ। ਸੋ ਉਹਦੇ ਵਾਸਤੇ ਮੈਂ ਬਹੁਤਾ ਚਿੰਤਿਤ ਨਹੀਂ ਹੋਊਂਗਾ। ਇਨਫੈਕਟ ਜਿੱਦਾਂ 2008 ਦੇ ਵਿੱਚ ਕ੍ਰਾਈਸਿਸ ਹੋਇਆ ਹੈਗਾ ਆ, ਜਾਂ ਹੋਰ ਵੀ ਰੀਸੈਂਟਲੀ ਰਿਸੈਸ਼ਨਸ ਦੇ ਜਿਹੜੇ ਕ੍ਰਾਈਸਿਸ ਹੋਏ ਆ, ਕੁਆਂਟੀਟੇਟਿਵ ਈਜ਼ਿੰਗ ਜਿਹਨੂੰ ਕਹਿੰਦੇ ਹੈਗੇ ਆ, ਉਹ ਬਹੁਤ ਕਰਨੀ ਪੈਂਦੀ ਹੈ ਗਵਰਨਮੈਂਟ ਨੂੰ। ਸੋ ਉਹ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਗੱਲ ਇਹ ਹੈਗੀ ਹੈ ਪਰ ਕਿ ਜਦੋਂ ਇਦਾਂ ਦੇ ਡੈਫਿਸਿਟਸ ਹੁੰਦੇ ਫਿਰ ਡੈਟ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ, ਫਿਰ ਉਹਨੂੰ ਡੈਟ ਨੂੰ ਸਰਵਿਸ ਕਰਨ ਦੀ ਲੋੜ ਹੁੰਦੀ ਹੈ। ਸੋ ਪ੍ਰੈਸ਼ਰ ਹੋਰ ਵੱਧਦਾ ਹੈਗਾ। ਸੋ ਸਾਨੂੰ ਸਭ ਤੋਂ ਪਹਿਲੀ ਤਾਂ ਗੱਲ ਇਹ ਯਾਦ ਰੱਖਣ ਦੀ ਲੋੜ ਹੈ ਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਔਰ ਜਿੱਦਾਂ ਦਾ ਸਮਾਂ ਆਉਣਾ ਆ, ਉਹਨੂੰ ਮੱਦੇਨਜ਼ਰ ਰੱਖ ਕੇ ਆਪਣੀਆਂ ਜਿਹੜੀਆਂ ਸਾਡੀਆਂ ਸਪੈਂਡਿੰਗ ਹੈਬਿਟਸ ਹੈਗੀਆਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬਰੀਕੀ ਦੇ ਨਾਲ ਦੇਖੀਏ ਕਿ ਅਸੀਂ ਕੀ ਕਰ ਰਹੇ ਹਾਂ। ਕਮਿਊਨਿਟੀ ਪਿੱਛੇ ਜੇ ਇਸ ਚੀਜ਼ ਦੇ ਵਿੱਚ ਵੀ ਕਾਫੀ ਹਾਈਲਾਈਟ ਹੋ ਗਈ ਹੈ ਕਿ ਅਸੀਂ ਬਹੁਤ ਜ਼ਿਆਦਾ ਸਪੈਂਡ ਕਰਦੇ ਹਾਂ। ਜਿਹੜੇ ਇਕੱਲੀ ਸਪੈਂਡ ਹੀ ਕਰਦੀ ਜਾਊਗੀ ਕਮਿਊਨਿਟੀ, ਉਹ ਬਾਕੀ ਦੀ ਇਕਨੋਮੀ ਨੂੰ ਤਾਂ ਹੈਲਪ ਕਰ ਲਊਗੀ ਬਟ ਆਪਣੇ ਆਪ ਨੂੰ ਉਹਨਾਂ ਨੂੰ ਪ੍ਰੋਬਲਮ ਹੋਊਗੀ। ਸੋ ਥੋੜਾ ਜਿਹਾ ਜਿਹੜਾ ਸੇਵਿੰਗ ਔਰ ਇਨਵੈਸਟਿੰਗ ਵਾਲਾ ਮਾਈਂਡਸੈਟ ਹੈਗਾ ਉਹ ਹੋਣਾ ਚਾਹੀਦਾ ਹੈ। ਔਰ ਇਨਵੈਸਟਿੰਗ ਅਗੇਨ ਵੇਟ ਕਰਨ ਦੀ ਲੋੜ ਨਹੀਂ। ਕਈ ਸਾਰੇ ਇੰਸਟਰੂਮੈਂਟਸ ਹੈਗੇ ਕਿ ਤੁਸੀਂ ਹਰ ਮਹੀਨੇ ਇਨਵੈਸਟ ਕਰ ਸਕਦੇ ਹੋ, ਛੋਟੇ ਛੋਟੇ ਇਨਵੈਸਟਮੈਂਟਸ ਕਰ ਸਕਦੇ ਹੋ, ਫ੍ਰੀ ਦੇ ਵਿੱਚ ਇਨਵੈਸਟਮੈਂਟਸ ਹੋ ਜਾਂਦੀਆਂ। ਸੋ ਉਹ ਇੱਕ ਮੁੱਦਾ ਇਹਨੂੰ ਮਾਈਂਡ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਗਵਰਨਮੈਂਟ ਨੂੰ ਵੀ ਸਿਮਿਲਰ ਚੀਜ਼ਾਂ ਕਰਨੀਆਂ ਪੈਣਗੀਆਂ। ਸੋ ਇਹ ਹੋ ਗਿਆ ਸਾਡਾ ਓਵਰਆਲ ਡੈਫਿਸਿਟ ਨੂੰ ਲੈ ਕੇ। ਹੁਣ ਦੂਜਾ ਤੁਹਾਡਾ ਸਵਾਲ ਆ ਗਿਆ ਕਿ ਜਿਹੜੇ ਨਵੇਂ ਬੱਚੇ ਇੱਥੇ ਆਏ ਹੋਏ ਆ ਉਹਨਾਂ ਦਾ ਫਿਊਚਰ ਦੇ ਵੱਲ ਨੂੰ ਲੈ ਕੇ ਕੀ ਰੁਖ ਹੋਣਾ ਚਾਹੀਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਅਗੇਨ ਸ਼ਾਰਟ ਟਰਮ ਥਿੰਕਿੰਗ ਲੈ ਕੇ ਨਹੀਂ ਚੱਲਣ ਦਾ ਸਮਾਂ ਹੈਗਾ। ਸ਼ਾਰਟ ਟਰਮ ਥਿੰਕਿੰਗ ਕਹੂਗੀ ਕਿ ਬਸ ਹੁਣੇ ਥੋੜੇ ਜਿਹੇ ਪੈਸੇ ਬਣਾ ਲਓ, ਹੁਣ ਮੈਂ ਟਰੱਕ ਚਲਾ ਲਵਾਂ ਤੇ ਹੁਣ ਮੈਂ ਪੈਸੇ ਬਣਾ ਲਵਾਂ ਤੇ ਸਾਰਾ ਕੁਝ ਠੀਕ ਹੋ ਜਾਊਗਾ। ਆਈ ਥਿੰਕ ਲੋੜ ਇਹ ਹੈਗੀ ਹੈ ਕਿ ਅਸੀਂ ਇਹ ਦੇਖੀਏ ਕਿ ਕਿੱਦਾਂ ਆਪਣੇ ਆਪ ਨੂੰ ਰੀਸਕਿਲ ਕਰਨਾ ਹੈ ਆਉਣ ਵਾਲੇ ਸਮੇਂ ਨੂੰ ਲੈ ਕੇ। AI ਦਾ ਯੁੱਗ ਹੈਗਾ ਐਂਡ ਹਰ ਕੋਈ ਕਹਿ ਰਿਹਾ ਹੈਗਾ, ਕੋਈ ਨਵੀਂ ਗੱਲ ਨਹੀਂ ਮੈਂ ਕਹੂੰਗਾ, ਬਟ AI ਦੇ ਨਾਲ ਮਿਲਦੇ ਜੁਲਦੇ ਜਿਹੜੇ ਸਕਿੱਲਸ ਹੈਗੇ ਆ, ਜਿਹੜੇ ਸਾਨੂੰ AI ਦੇ ਨਾਲ ਕੰਪੈਟੇਬਿਲਿਟੀ ਦੇ ਸਕਣ, ਸਾਨੂੰ ਜੌਬਸ ਦੇ ਸਕਣ, ਉੱਦਾਂ ਦੇ ਸਕਿੱਲ ਇਕੱਠੇ ਕਰਨ ਦੀ ਬਹੁਤ ਲੋੜ ਹੈਗੀ ਆ। ਹੋਰ ਲੋੜ ਜਿਹੜੀ ਹੈਗੀ ਆ ਉਹ ਇਹ ਹੈ ਕਿ ਅਸੀਂ ਸਮਝੀਏ ਕਿ AI ਕਿਸ ਚੀਜ਼ ਨੂੰ ਰਿਪਲੇਸ ਕਰ ਰਹੀ ਹੈ। AI ਕੋਡਰਸ ਨੂੰ ਵੀ ਰਿਪਲੇਸ ਕਰ ਸਕਦੀ ਹੈ, ਮੈਥਮੈਟੀਕਲ ਸਕਿੱਲਸ ਨੂੰ ਬਹੁਤ ਰਿਪਲੇਸ ਕਰ ਸਕਦੀ ਹੈ, ਪਰ ਜਿਹੜੇ ਕ੍ਰੀਏਟਿਵ ਸਕਿੱਲਸ ਹੈਗੇ ਆ ਉਹਨਾਂ ਨੂੰ AI ਦੇ ਵਾਸਤੇ ਰਿਪਲੇਸ ਕਰਨਾ ਸੌਖਾ ਨਹੀਂ ਹੈਗਾ। ਮੈਂ ਨਹੀਂ ਕਹੂੰਗਾ ਕਿ ਸਾਰੇ ਗਾਣੇ ਗਾਉਣ ਲੱਗ ਪੈਣ, ਕਿਉਂਕਿ ਉਹ ਵੀ ਇੱਕ ਹੋਰ ਟ੍ਰੈਂਡ ਹੈਗਾ, ਬਟ ਆਪਾਂ ਕ੍ਰੀਏਟਿਵਿਟੀ ਨੂੰ ਥੋੜਾ ਸੀਰੀਅਸਲੀ ਲੈ ਕੇ ਚੱਲੀਏ ਕਿ ਕਿੱਦਾਂ ਅਸੀਂ
ਇਕੋਨਮੀ ਦੇ ਵਿੱਚ ਆਪਣੇ ਆਪ ਨੂੰ ਇਸ ਤਰੀਕੇ ਨਾਲ ਸ਼ੋ ਅਪ ਹੋਈਏ ਕਿ ਬਸ ਅਸੀਂ ਉਹੀ ਇੱਕ ਦੋ ਫਾਰਮੂਲੇ ਲੈ ਕੇ ਨਾ ਚੱਲੀਏ। ਸਾਡੇ ਕੋਲ ਇਕੋਨਮੀ ਨੂੰ ਦੇਣ ਵਾਸਤੇ ਈਵਨ ਹਿਊਮੈਨਿਟੀਜ਼ ਵਾਲੇ ਪਾਸਿਓਂ ਲੈ ਕੇ ਅੰਡਰਸਟੈਂਡਿੰਗ ਹੋਵੇ, ਕ੍ਰੀਏਟਿਵ ਪਰਸੂਟਸ ਹੋਣ, ਇਨੋਵੇਸ਼ਨ ਵਾਲੇ ਪਾਸੇ ਚੱਲੀਏ। ਹੁਣ ਉਹਦਾ ਮਤਲਬ ਇਹ ਹੈਗਾ ਕਿ ਸਾਨੂੰ ਆਪਣੀ ਸੋਚ ਬਦਲਣੀ ਪਊਗੀ। ਭੇਡ ਚਾਲ ਵਿੱਚ ਕ੍ਰੀਏਟਿਵਿਟੀ ਨਹੀਂ ਹੁੰਦੀ। ਐਂਡ ਫਿਰ ਉਸੇ ਗੱਲ ਤੇ ਅਸੀਂ ਮੁੜ ਕੇ ਆ ਜਾਂਦੇ ਹਾਂ ਕਿ ਕਈ ਵਾਰੀ ਅਸੀਂ ਹਰਡ ਮੈਂਟੈਲਿਟੀ ਦੇ ਨਾਲ ਇੱਕੋ ਪਾਸੇ ਨੂੰ ਲੱਗ ਜਾਂਦੇ ਹਾਂ। ਉਹਦੇ ਨਾਲ ਕਮਿਊਨਿਟੀ ਦਾ ਵੀ ਔਰ ਇੰਡੀਵਿਜੂਅਲ ਦਾ ਵੀ ਭਲਾ ਨਹੀਂ ਹੈਗਾ। ਸੋ ਮੈਨੂੰ ਲੱਗਦਾ ਕਿ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਜੇ ਅਸੀਂ ਮਾਈਂਡ ਦੇ ਵਿੱਚ ਰੱਖੀਏ ਤੇ ਫਿਊਚਰ ਓਰੀਐਂਟਡ ਆਪਣੇ ਸਕਿੱਲਸ ਰੱਖੀਏ ਔਰ ਇਮੀਡੀਏਟ ਕੈਸ਼ ਨੂੰ ਇਕੱਲੇ ਨੂੰ ਨਾ ਦੇਖੀਏ, ਤਾਂ ਕਮਿਊਨਿਟੀ ਐਂਡ ਇੰਡੀਵਿਜੂਅਲਸ ਵਿਲ ਡੂ ਮਚ ਬੈਟਰ। ਬਿਲਕੁਲ ਜੀ, ਬੜਾ ਧੰਨਵਾਦ ਤੁਹਾਡਾ। ਤੁਸੀਂ ਆਪਣਾ ਬੜਾ ਤੁਹਾਡਾ ਕੀਮਤੀ ਸਮਾਂ ਹੈ, ਤੁਸੀਂ ਸਮਾਂ ਕੱਢਿਆ। ਤੇ ਜਿਹੜਾ ਇਹ ਬੜਾ ਇੰਪੋਰਟੈਂਟ ਇਸ਼ੂ ਹੈ, ਕਿਉਂਕਿ ਇਹ ਉਹੀ ਗੱਲ ਕਹਿੰਦਾ ਹੁੰਦਾ, ਬੰਦੇ ਨੂੰ ਕਈ ਵਾਰ ਆਪਣੇ ਬੰਦੇ ਖਬਰਾਂ ਪੋਲੀਟੀਕਲ ਸੁਣਦੇ ਰਹਿੰਦੇ ਆ ਜਾਂ ਹੋਰ, ਪਰ ਆਹ ਸਾਡੀ ਜ਼ਿੰਦਗੀ ਨਾਲ ਜੁੜੀ ਗੱਲ ਹੁੰਦੀ ਆ ਕਿ ਤੁਹਾਡਾ ਕੈਸ਼ ਫਲੋ, ਘਰਾਂ ਦੀ ਤੁਹਾਡੀ ਸਿਚੁਏਸ਼ਨ ਕੀ ਚੱਲ ਰਹੀ ਹੈ ਇਕੋਨਮੀ ਦੀ। ਤਾਂ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਲੋਕ ਇਸ ਗੱਲ ਨੂੰ ਸਮਝਣ। ਤੁਸੀਂ ਬੜਾ ਸੋਹਣੇ ਤਰੀਕੇ ਦੇ ਨਾਲ ਸਾਰੀ ਗੱਲ ਰੱਖੀ ਹੈ, ਬੜੀ ਸਾਦੀ ਭਾਸ਼ਾ ਦੇ ਵਿੱਚ, ਤੇ ਮੈਂ ਬੜਾ ਤੁਹਾਡਾ ਧੰਨਵਾਦ ਕਰਦਾ। ਤੇ ਨਾਲ ਹੀ ਸਾਡੇ ਦਰਸ਼ਕਾਂ ਦਾ ਵੀ, ਜੋ ਲਗਾਤਾਰ ਟੀਵੀ 84 ਦੇ ਨਾਲ ਜੁੜੇ ਹੋਏ ਆ ਤੇ ਟੀਵੀ 84 ਨੂੰ ਸਪੋਰਟ ਕਰਦੇ ਆ। ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਭਾਵੇਂ ਉਹ ਪੰਥ ਪੰਜਾਬ ਦੇ ਨਾਲ ਜੁੜੇ ਮਸਲੇ ਹੋਣ ਜਾਂ ਫਿਰ ਤੁਹਾਡੀ ਆਮ ਜ਼ਿੰਦਗੀ ਦੇ ਨਾਲ ਜੁੜੇ ਮਸਲੇ ਹੋਣ, ਮੀਡੀਆ ਦੇ ਰੂਪ ਦੇ ਵਿੱਚ ਅਸੀਂ ਉਹ ਤੁਹਾਡੇ ਸਾਹਮਣੇ ਸਹੀ ਜਾਣਕਾਰੀ ਲੈ ਕੇ ਆਈਏ। ਤੇ ਟੀਵੀ 84 ਦੀ ਵੈਬਸਾਈਟ tv84.com ਤੇ ਟੀਵੀ 84 ਦੀਆਂ ਐਪਸ ਐਂਡਰੋਇਡ ਦੇ ਉੱਤੇ ਵੀ ਤੇ ਆਈਫੋਨ ਦੇ ਉੱਤੇ ਵੀ ਤੁਸੀਂ ਜਾ ਕੇ ਸਾਨੂੰ 24/7 ਲਾਈਵ ਸਟ੍ਰੀਮ ਵੀ ਦੇਖ ਸਕਦੇ ਹੋ, ਤੇ ਨਾਲ ਹੀ ਹਰ ਜਿਹੜੀ ਖਬਰ ਆ ਜਾਂ ਵੀਡੀਓਜ਼ ਨੇ, ਸਾਡੇ ਸ਼ੋਜ਼ ਨੇ, ਉਹ ਤੁਸੀਂ ਦੇਖ ਸਕਦੇ ਹੋ। ਤੇ ਇਸ ਤੋਂ ਇਲਾਵਾ ਕਮਿਊਨਿਟੀ ਤਕਰੀਬਨ ਸਾਡਾ ਇਹ ਮੀਡੀਆ ਆ, ਇੰਡੀਪੈਂਡੈਂਟ ਮੀਡੀਆ ਆ, ਤੇ ਤੁਸੀਂ ਟੀਵੀ 84 ਨੂੰ ਸਪੋਰਟ ਕਰਨ ਲਈ ਡੋਨੇਟ ਬਟਨ ਜਿਹੜਾ ਟੀਵੀ 84 ਦੀ ਵੈਬਸਾਈਟ ਜਾਂ ਐਪਸ ਦੇ ਉੱਤੇ ਜਾ ਕੇ ਤੁਸੀਂ ਉੱਥੋਂ ਜਿਹੜੀਆਂ ਆਪਣੀਆਂ ਡੋਨੇਸ਼ਨਸ ਨੇ ਉਹ ਵੀ ਟੀਵੀ 84 ਨੂੰ ਦੇ ਸਕਦੇ ਹੋ ਤੇ ਸਪੋਰਟ ਕਰ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।